ਤਾਂ ਮੌਕਾ ਹੁਣ ਜਿਹੜਾ ਆਇਆ ਉਹਨੂੰ ਵੀ ਉਹ ਜਦੋਂ ਚੁਣਦਾ ਹੈ ਉਹ ਕਿਸੇ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ, ਮਤਲਬ ਵੀ ਕ੍ਰੈਡਿਟ ਕਿਸੇ ਹੋਰ ਨੂੰ ਚਲਾ ਜਾਵੇ, ਚਾਹੇ ਮੈਂ ਮਜਬੂਰੀ 'ਚ ਵੀ ਹਾਂ, ਇਹ ਕ੍ਰੈਡਿਟ ਖੁਦ ਹੀ ਲੈਣਾ ਹੈ। ਔਰ ਇਸੇ ਕਰਕੇ ਉਹਨੇ ਗੁਰੂ ਨਾਨਕ ਸਾਹਿਬ ਵਾਲਾ ਦਿਨ ਚੁਣਿਆ, ਗੁਰਪੁਰਬ ਦਾ ਦਿਨ ਚੁਣਿਆ ਕਿ ਇੱਕ ਮੈਸੇਜ ਦੇਣਾ। ਇਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਕਿਤਾਬਚਾ ਵੱਡਾ ਬਣਾ ਕੇ ਮੋਦੀ ਦਾ ਸਿੱਖਾਂ ਨਾਲ ਰਿਸ਼ਤਾ ਕੀ ਹੈ, ਕਿਵੇਂ ਅਸੀਂ ਆਹ ਕੀਤਾ ਜੇ ਉਹ ਟਰਾਈ ਕੀਤੀ ਉਹਨਾਂ ਨੇ। ਫਿਰ ਵੀ ਉਹਨੇ ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਹੈ, ਉਹਨੇ ਇਹ ਨਹੀਂ ਕਿਹਾ ਕਿ ਮੇਰੀ ਅਪਰੋਚ ਗਲਤ ਹੈ, ਉਹਨੇ ਕਿਹਾ ਸ਼ਾਇਦ ਸਾਡੀ ਤਪੱਸਿਆ 'ਚ ਹੀ ਕਿਤੇ ਕਮੀ ਰਹਿ ਗਈ ਹੋਣੀ ਹੈ। ਇੱਕ ਤਾਂ ਇਹ ਗੱਲ ਕੀਤੀ। ਇਹਦਾ ਮਤਲਬ ਇਹ ਹੈ ਕਿ ਇਹ ਕਿਸੇ ਮਜਬੂਰੀ 'ਚ ਵਿਡਰਾ ਕੀਤੀ ਗਈ ਗੱਲ ਹੈ, ਇਹ ਕੋਈ ਪਾਲਿਸੀ ਲੈਵਲ 'ਤੇ ਵਿਡਰਾ ਨਹੀਂ ਕੀਤੀ ਗਈ। ਅਸਲ 'ਚ ਮੈਨੂੰ ਇਹ ਲੱਗਦਾ ਕਿ ਮੋਰਚਾ ਇਸ ਤੋਂ ਬਾਅਦ ਸ਼ੁਰੂ ਹੋਣਾ ਹੈ। ਅਤੇ ਹੁਣ ਜਿਹੜੇ ਉੱਥੇ ਬਜ਼ੁਰਗ ਬੈਠੇ ਸੀ, ਬਹੁਤ ਛੋਟੇ, ਕਿੰਨੀਆਂ ਮਾਤਾਵਾਂ ਜਾਂ ਬਜ਼ੁਰਗ, ਉਹ ਕੀ ਕਹਿੰਦੇ, ਉਹਨਾਂ ਨੂੰ ਨਹੀਂ ਪਤਾ, ਨਾ ਉਹਨਾਂ ਨੂੰ ਬਹੁਤ ਸਿਆਸਤ ਆਉਂਦੀ ਆ ਨਾ ਕੁਛ। ਉਹ ਕਹਿੰਦੇ ਕਦੇ ਤਾਂ ਹਾਰੂਗਾ ਹੀ ਮੋਦੀ, ਐਂ ਤਾਂ ਨਹੀਂ ਹੈ ਕਦੇ ਵੀ ਨਹੀਂ ਹਾਰੂਗਾ। ਵੀ ਸਿੱਖਾਂ ਦੀ ਤਾਕਤ ਜਿਹੜੀ ਆ ਵੀ ਉਹ ਜਿਵੇਂ ਉਹਨਾਂ ਨੇ ਚਾਹੇ ਡਾਇਸਪੋਰਾ ਸਿੱਖ ਹੋਣ, ਚਾਹੇ ਪੰਜਾਬ 'ਚ ਬੈਠਾ ਸਿੱਖ ਹੋਵੇ, ਉਹਨਾਂ ਨੇ ਹਰ ਇੱਕ ਪੱਧਰ 'ਤੇ ਜਿਵੇਂ ਆਪਣੀ ਸਟਰੈਂਥ ਦਿਖਾਈ ਆ। ਵੀ ਇੱਕ ਪਾਸੇ ਮੋਦੀ ਦੀ ਮਜਬੂਰੀ ਅਤੇ ਇੱਕ ਪਾਸੇ ਇੱਕ ਖਾਸ ਵਰਗ ਜਿਹੜਾ ਇਸ ਖਿੱਤੇ 'ਚ ਬੈਠਾ, ਅਤੇ ਨਾਲ ਸਾਊਥ ਏਸ਼ੀਆ ਦੀ ਇਹ ਸਾਰੀ ਪੋਲੀਟਿਕਸ। ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਆਪਣੇ ਦਿਮਾਗ 'ਚ ਲੈ ਕੇ ਆਉਂਦੇ ਹਾਂ ਤਾਂ ਤੁਹਾਨੂੰ ਭਵਿੱਖ ਦੇ ਕੀ ਸਮੀਕਰਨ ਬਣਦੇ ਨਜ਼ਰ ਆ ਰਹੇ? ਜਿਹਨੂੰ ਗੋਦੀ ਮੀਡੀਆ ਕਹੋ ਜਾਂ ਉਹ ਕਹਿੰਦੇ ਅਸੀਂ ਤਾਂ ਵਿਡਰਾ ਕੀਤਾ ਕਿ ਖਾਲਿਸਤਾਨੀ ਆ ਜਾਣੇ ਸੀ, ਖਾਲਿਸਤਾਨੀ ਦੀ ਘੁਸਪੈਠ ਹੋ ਸੀ। ਮੈਨੂੰ ਇਹ ਸਟ੍ਰੈਟਜੀ ਦੇ ਵਿੱਚੋਂ ਇੱਕ ਹੋਰ ਹਿੱਸਾ ਵੀ ਲੱਗਦਾ ਕਿ ਇਹ ਚਾਲ ਤਾਂ ਨਹੀਂ ਕਿਤੇ ਕਿ ਅੱਗੇ ਨੂੰ ਖਾਲਿਸਤਾਨੀਆਂ ਦਾ ਡਰ ਸੈਟਅਪ ਦਿਖਾ ਕੇ ਮੁੜ ਕੇ ਜਿਵੇਂ BSF ਨੂੰ 50 ਕਿਲੋਮੀਟਰ ਤੱਕ ਤੁਸੀਂ ਲੈ ਆਏ ਹੋ, ਜਿਵੇਂ UAPA ਤੁਸੀਂ ਅਮੈਂਡ ਕਰਤਾ, ਜਿਵੇਂ NIA ਬਣਾਇਆ ਹੋਇਆ, ਉਦੋਂ ਬਾਅਦ ਕੋਈ ਸ਼ਿਕਾਰ ਕਰਨਾ ਹੋਵੇ ਇਸ ਸਾਰੇ ਖਿੱਤੇ ਦੇ ਵਿੱਚ, ਤੁਸੀਂ ਇੱਕ ਲੰਮੀ ਪਲਾਨਿੰਗ 'ਚੋਂ ਐਤਕੀ ਪਿੱਛੇ ਹਟ ਕੇ। ਬੜੀ ਵੱਡੀ ਏਜੰਸੀ ਦੇ ਐਡੀਟਰ ਇੱਕ TV ਚੈਨਲ 'ਤੇ ਬੋਲ ਰਹੀ ਹੈ ਕਿ ਸ਼ੇਰ ਜਦੋਂ ਪਿੱਛੇ ਹਟਦਾ ਨਾ 2 ਕਦਮ ਤਾਂ ਉਹ ਜ਼ਿਆਦਾ ਤਾਕਤ ਨਾਲ ਹਮਲਾ ਕਰਦਾ ਪਿੱਛੇ ਉਦੋਂ ਬਾਅਦ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਜੋ ਐਲਾਨ ਕੀਤਾ ਗਿਆ ਕਿ ਭਾਰਤ ਸਰਕਾਰ ਆਉਂਦੇ ਦਿਨਾਂ ਦੇ ਵਿੱਚ ਜਿਹੜੇ 3 ਕਾਲੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕਰਨ ਜਾ ਰਹੀ ਆ। ਅਤੇ ਇਸ ਤੋਂ ਬਾਅਦ ਜਿੱਥੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ, ਉੱਥੇ ਇਸ ਫੈਸਲੇ ਦੇ ਪੰਜਾਬ ਦੀ ਸਿਆਸਤ, ਭਾਰਤ ਦੀ ਸਿਆਸਤ ਅਤੇ ਕਿਸਾਨਾਂ ਦੇ ਹਾਲਾਤਾਂ 'ਤੇ ਕੀ ਅਸਰ ਪੈ ਸਕਦੇ ਨੇ, ਉਸ ਬਾਰੇ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਸਰਦਾਰ ਹਮੀਰ ਸਿੰਘ ਹੋਰਾਂ ਦਾ ਮੈਂ TV 84 'ਤੇ ਜੀ ਆਇਆਂ ਨੂੰ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਹਮੀਰ ਸਿੰਘ ਜੀ, ਜਿਹੜਾ ਇਹ ਫੈਸਲਾ ਹੋਇਆ ਵੀ ਜਿਹੜਾ ਉਹ ਮੋਦੀ ਸਟਾਈਲ ਆ, ਹਮੇਸ਼ਾ ਮਤਲਬ ਇੱਕੋ ਦਮ ਆਉਣਾ ਵੀ ਆ ਕੇ ਅਤੇ ਕੋਈ ਨਵਾਂ ਐਲਾਨ ਕਰ ਦੇਣਾ, ਅਤੇ ਜਿਵੇਂ ਇਹ ਐਲਾਨ ਕੀਤਾ ਗਿਆ ਨਰਿੰਦਰ ਮੋਦੀ ਵੱਲੋਂ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰਨ ਦਾ, ਜਿਹਦੇ ਲਈ ਕਿਸਾਨ 1.5 ਸਾਲ ਤੋਂ ਸੰਘਰਸ਼ ਕਰ ਰਹੇ ਸੀ ਲਗਭਗ, ਅਤੇ ਕਈ ਸੈਂਕੜਿਆਂ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਇਸ ਸੰਘਰਸ਼ ਦੌਰਾਨ, ਅਤੇ ਉਸ ਦਾ ਇਸ ਤਰ੍ਹਾਂ ਐਲਾਨ ਕਰ ਦੇਣਾ, ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਤਾਂ ਇੱਕ ਤਾਂ ਬਹੁਤ ਵੱਡਾ ਕੁਐਸਚਨ ਸੀ ਨਰਿੰਦਰ ਮੋਦੀ ਦੇ ਸਾਹਮਣੇ ਜਦੋਂ ਦਾ ਮੋਦੀ ਸੱਤਾ 'ਚ ਆਇਆ 2014 ਤੋਂ, ਖਾਸ ਤੌਰ 'ਤੇ 14 ਤੋਂ ਉਹਨਾਂ ਨੇ ਜਿੰਨੇ ਵੀ ਫੈਸਲੇ ਲਏ, ਨੋਟਬੰਦੀ ਦਾ ਫੈਸਲਾ ਲਿਆ, ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ, ਕਾਰੋਬਾਰ ਠੱਪ ਹੋਏ, ਬੜਾ ਕੁਛ ਹੋਇਆ। ਉਹਦੇ ਤੋਂ ਬਾਅਦ ਜਿੰਨੇ ਵੀ ਹੋਰ ਕਾਨੂੰਨ ਬਦਲੇ, 370 ਖਤਮ ਕਰਤੀ, ਸੰਵਿਧਾਨ ਦਾ ਕੋਈ ਲਾਗਾ ਦੇਗਾ ਨਹੀਂ ਕਾਨੂੰਨ ਨਹੀਂ, ਜੰਮੂ ਕਸ਼ਮੀਰ 'ਚ 35A ਖਤਮ ਕਰਤੀ, ਬੰਦੇ ਜੇਲ੍ਹ ਦੀ ਤਰ੍ਹਾਂ ਅੰਦਰ ਬੰਦ ਰਹੇ, ਅਤੇ ਉਹਨੂੰ ਵੀ ਉਹਨੇ ਵਡਿਆਇਆ, ਮਤਲਬ ਵੀ ਕੋਈ ਗਲਤ ਗੱਲ ਨਹੀਂ ਹੋਈ। ਫਿਰ UAPA, NIA, ਕਿਰਤ ਕਾਨੂੰਨ, ਨਾਗਰਿਕ ਸੋਧ ਬਿੱਲ, ਜਿੰਨੀਆਂ ਵੀ ਚੀਜ਼ਾਂ ਲਿਆਂਦੀਆਂ। ਸ਼ਾਹੀਨ ਬਾਗ ਦਾ ਮੋਰਚਾ ਵੀ ਪਹਿਲਾਂ ਲੱਗਿਆ ਸੀ, 101 ਦਿਨ ਲੱਗਿਆ ਰਿਹਾ, ਉਹਦਾ ਵੀ ਪੀਸਫੁਲ ਮੋਰਚਾ ਵੀ ਸੀ, ਔਰਤਾਂ ਦੀ ਅਗਵਾਈ ਵਾਲਾ ਸੀ, ਅਤੇ ਇੱਕ ਵਿਆਪਕ ਇੰਪੈਕਟ ਦਿਖਾਈ ਦਿੰਦਾ ਸੀ। ਪਰ ਕਰੋਨਾ ਦੀ ਆੜ ਦੇ ਵਿੱਚ ਉਹ ਵੀ ਚੁਕਾਤਾ ਸੀਗਾ ਉਸੇ ਲੈਵਲ ਦੇ। ਇਸੇ ਕਰਕੇ ਕਰੋਨਾ ਨੂੰ ਹੀ ਆਧਾਰ ਮੰਨ ਕੇ ਉਸ ਡਰ ਤੇ ਸਹਿਮ ਦਾ ਇੱਕ ਫੈਲਾਉਣ ਤੋਂ ਬਾਅਦ ਇਹ 5 ਜੂਨ ਤੋਂ ਜਿਹੜੇ ਆਏ ਸੀ, ਤਾਂ ਲੋਕਾਂ ਦੇ ਵਿੱਚ ਇੱਕ ਗੱਲ ਪੂਰੀ ਤਰ੍ਹਾਂ ਸੀ, ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਪਿੱਛੇ ਨਹੀਂ ਹਟੇਗਾ, ਉਹ 56 ਇੰਚ ਦੀ ਛਾਤੀ ਹੈ ਅਤੇ ਉਹ ਅੜਿਆ ਰਹੇਗਾ। ਇੱਕ ਤਾਂ ਉਹਦੇ ਸਾਹਮਣੇ ਹੁਣ ਕੁਐਸਚਨ ਇਹ ਸੀ ਕਿ ਇਹ ਮੋਰਚਾ ਇੰਨਾ ਲੰਮਾ ਹੋ ਗਿਆ ਸੀ, ਇਹਦਾ ਸਾਈਜ਼ ਵੀ ਇਸ ਲੈਵਲ ਦਾ ਹੋ ਗਿਆ, ਹੌਲੀ ਹੌਲੀ ਇਹਨੇ ਸਾਰੇ ਉਹਦੇ 'ਤੇ ਐਲੀਗੇਸ਼ਨ ਲਾ ਕੇ ਦੇਖ ਲਏ, ਜਿੰਨੇ ਵੀ ਐਲੀਗੇਸ਼ਨ ਲੱਗ ਸਕਦੇ ਸੀ ਇਤਰਾਜ਼। ਉਹ ਤਾਂ ਮੌਕਾ ਹੁਣ ਜਿਹੜਾ ਆਇਆ ਉਹਨੂੰ ਵੀ ਉਹ ਜਦੋਂ ਚੁਣਦਾ ਹੈ ਉਹ ਕਿਸੇ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ, ਮਤਲਬ ਵੀ ਕ੍ਰੈਡਿਟ ਕਿਸੇ ਹੋਰ ਨੂੰ ਚਲਾ ਜਾਵੇ, ਚਾਹੇ ਮੈਂ
ਮਜਬੂਰੀ 'ਚ ਵੀ ਹਾਂ, ਇਹ ਕ੍ਰੈਡਿਟ ਖੁਦ ਹੀ ਲੈਣਾ ਹੈ। ਤਾਂ ਇਹਦਾ ਤਰੀਕਾ, ਇੱਕ ਤਾਂ ਤਰੀਕਾ ਇਹ ਸੀ ਵੀ ਜਿਵੇਂ ਪਹਿਲਾਂ 11-12 ਵਾਰ ਗੱਲਬਾਤ ਹੋ ਚੁੱਕੀ ਹੈ, ਦੁਬਾਰਾ ਗੱਲ-ਗੁੱਲ ਹੁੰਦੇ, ਪਰ ਉਹਨੇ ਇਹ ਨਹੀਂ ਚੂਜ਼ ਕੀਤਾ। ਇੱਕ ਤਾਂ ਚੂਜ਼ ਇਹ ਕੀਤਾ ਕਿ ਕੀ ਹੈ, ਮੈਨੂੰ ਇਹ ਲੱਗਦਾ ਸੀ ਕਿ 2-3 ਕਾਰਨ ਨੇ ਇਹਦੇ, ਇਹ ਐਵੇਂ ਕਿਉਂ ਕੀਤਾ ਜਾਂ ਮੋਦੀ ਨੇ। ਇੱਕ ਕਾਰਨ ਤਾਂ ਇਹ ਹੈਗਾ ਹੀ ਹੈ ਸਿੱਧਾ, ਜਿਹੜਾ ਇਲੈਕਟੋਰਲ ਪੋਲੀਟਿਕਸ ਹੈ, ਜਿਹੜੀ ਚੋਣ ਹੈ ਹੁਣ 22 ਦੇ ਵਿੱਚ, ਜਿਹੜੀ ਚੋਣ ਖਾਸ ਤੌਰ 'ਤੇ ਯੂਪੀ ਮੈਟਰ ਕਰਦਾ ਉਹਨਾਂ ਲਈ ਸਭ ਤੋਂ ਜ਼ਿਆਦਾ, ਕਿਉਂਕਿ ਯੂਪੀ ਦੇ ਰਾਹੀਂ ਜਿੱਥੇ 80 ਸੀਟਾਂ ਪਾਰਲੀਮੈਂਟ ਦੀਆਂ ਹੋਣ, ਜਿੱਥੇ ਹਿੰਦੂ ਮੁਸਲਿਮ ਕਰਾ ਕੇ ਦੰਗੇ ਮੁਜ਼ੱਫਰਨਗਰ ਦੇ ਵਿੱਚ ਉਹ ਪਹਿਲਾਂ ਪਾਰਲੀਮੈਂਟ ਜਿੱਤੀ 80 ਚੋਂ ਲਗਭਗ 70 ਸੀਟਾਂ ਜਿੱਤੀਆਂ, ਤੇ ਫਿਰ ਜਿਹੜੀ ਵਿਧਾਨ ਸਭਾ ਜਿੱਤੀ। ਇਸ ਮੋਰਚੇ ਨਾਲ ਉਹ ਕਿਤੇ ਨਾ ਕਿਤੇ ਇਹ ਖਾਸ ਤੌਰ 'ਤੇ ਪੱਛਮੀ ਯੂਪੀ ਦੇ ਵਿੱਚ ਡੈਂਟ ਪੈਂਦਾ ਨਜ਼ਰ ਆ ਰਿਹਾ ਸੀ। ਹਿੰਦੂ ਤਾਂ ਵੀ ਜਿਹੜੀ ਉਹ ਪੋਲੀਟਿਕਸ ਸੀ, ਜਿਹੜੀ ਵੰਡਦੀ ਸੀ, ਇੱਕ ਦੂਜੇ ਦੇ ਖਿਲਾਫ ਖੜੇ ਕਰਦੀ ਸੀ, ਜ਼ੋਰ ਉਹਨਾਂ ਨੇ ਬਥੇਰਾ ਲਾਇਆ। ਸ਼ਾਇਦ ਜਿੰਨੇ ਵੀ ਉਹਨਾਂ ਦੇ ਸਰਵੇ ਵਗੈਰਾ ਆਏ ਤੇ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸੀ। ਦੂਜਾ ਕਾਰਨ ਇਹ ਸੀਗਾ, ਮੈਨੂੰ ਇਹ ਲੱਗਦਾ ਕਿ ਉਹ ਸ਼ਾਇਦ ਫਿਲਹਾਲ ਇੱਕ ਵੱਡੀ ਮਿਨੋਰਟੀ ਤਾਂ ਉਹਦੇ ਅਗੇਂਸਟ ਖੜੀ ਸੀ, ਇੱਕ ਹੋਰ ਮਿਨੋਰਟੀ ਨਾਲ ਓਡਾ ਪੰਗਾ ਲੈਣ ਦੀ ਸ਼ਾਇਦ ਹੈਸੀਅਤ ਉਦੋਂ ਇੱਕ ਹੱਦ ਤੋਂ ਅੱਗੇ ਜਾਣ ਲਈ ਤਿਆਰ ਨਹੀਂ ਸੀ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਉਹਨੇ ਗੁਰੂ ਨਾਨਕ ਸਾਹਿਬ ਵਾਲਾ ਦਿਨ ਚੁਣਿਆ, ਗੁਰਪੁਰਬ ਦਾ ਦਿਨ ਚੁਣਿਆ ਕਿ ਇੱਕ ਮੈਸੇਜ ਦੇਣਾ। ਇਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਕਿਤਾਬਚਾ ਵੱਡਾ ਬਣਾ ਕੇ ਮੋਦੀ ਦਾ ਸਿੱਖਾਂ ਨਾਲ ਰਿਸ਼ਤਾ ਕੀ ਹੈ, ਕਿਵੇਂ ਅਸੀਂ ਆਹ ਕੀਤਾ ਜੇ ਉਹ ਟਰਾਈ ਕੀਤੀ ਉਹਨਾਂ ਨੇ ਆਪਣੇ ਪੱਧਰ 'ਤੇ ਉਸ ਰੂਪ ਦੇ ਵਿੱਚ ਕਰਨ ਦੇ। ਫਿਰ ਪਿੱਛੇ ਇਦੋਂ ਵੀ ਪਹਿਲਾਂ ਇਸੇ ਐਲਾਨ ਤੋਂ ਪਹਿਲਾਂ ਤੁਸੀਂ ਇਹ ਵੀ ਦੇਖਿਆ ਕਿ ਉਹਨੇ ਬੀਜੇਪੀ ਵਾਲੇ ਪੰਜਾਬ ਤੋਂ ਬੁਲਾਏ ਡੈਲੀਗੇਸ਼ਨ ਕਿ ਕਰਤਾਰਪੁਰ ਸਾਹਿਬ ਲਾਂਘਾ ਦੁਆਰਾ ਹੁਣ ਆਪਾਂ ਸ਼ੁਰੂ ਕਰਨਾ, ਤੁਸੀਂ ਮੰਗ ਕਰੋ ਆ ਕੇ, ਤਾਂ ਕਿ ਲੋਕ ਇਹ ਕਹਿਣ ਮੈਂ ਬੀਜੇਪੀ ਵਾਲਿਆਂ ਦੇ ਕਹਿਣ 'ਤੇ ਖੋਲ੍ਹਿਆ। ਇਹ ਸਾਰੀ ਪੋਲੀਟੀਕਲ ਇੱਕ ਸਟ੍ਰੈਟਜੀ ਦਾ ਹਿੱਸਾ ਸੀ। ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਜਦੋਂ ਆਪਾਂ ਦੇਖਦੇ ਹਾਂ ਤਾਂ ਉਹਨੇ ਇੱਕ ਇਹ ਐਲਾਨ ਕੀਤਾ ਵੀ ਹਾਂ ਮੈਂ ਆਹ 3 ਕਾਨੂੰਨ ਵਾਪਸ ਲੈਣਾ। ਪਰ ਇਹਦੇ ਪਿੱਛੇ ਫਿਰ ਵੀ ਉਹਨੇ ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਨੇ, ਉਹਨੇ ਇਹ ਨਹੀਂ ਕਿਹਾ ਕਿ ਮੇਰੀ ਅਪਰੋਚ ਗਲਤ ਹੈ, ਉਹਨੇ ਕਿਹਾ ਸ਼ਾਇਦ ਸਾਡੀ ਤਪੱਸਿਆ 'ਚ ਹੀ ਕਿਤੇ ਕਮੀ ਰਹਿ ਗਈ ਹੋਣੀ ਹੈ। ਇੱਕ ਤਾਂ ਇਹ ਗੱਲ ਕੀਤੀ। ਦੂਜੀ ਗੱਲ ਇਹ ਕੀਤੀ ਕਿ ਅਸੀਂ ਇੱਕ ਛੋਟੇ ਵਰਗ ਨੂੰ, ਪਹਿਲਾਂ ਵੀ ਉਹ ਇਹੀ ਕਹਿੰਦਾ ਰਿਹਾ ਇਹ ਸਿੱਖਾਂ ਦਾ ਅੰਦੋਲਨ ਹੈ, ਪੰਜਾਬੀਆਂ ਦਾ ਇਕੱਲਾ ਅੰਦੋਲਨ ਹੈ, ਬਾਕੀ ਨਹੀਂ ਹੈ। ਫਿਰ ਜਦ ਹਰਿਆਣੇ ਵਾਲੇ ਕੁਛ ਆ ਗਏ ਫਿਰ ਕਹਿੰਦੇ ਹਰਿਆਣੇ ਦਾ ਅੰਦੋਲਨ ਇਕੱਲਾ ਹੀ ਹੈ, ਅਜੇ ਦੇਸ਼ ਦਾ ਅੰਦੋਲਨ ਨਹੀਂ। ਅਤੇ ਜਿਵੇਂ ਇਹ ਵੱਧਦਾ ਗਿਆ ਜਾਂ ਜਾਗਰੂਕਤਾ ਲੋਕਾਂ 'ਚ ਆਉਂਦੀ ਗਈ, ਤਿਵੇਂ ਫਿਰ ਵੀ ਉਹ ਸੀਮਤ ਰੱਖਦੇ ਰਹੇ। ਇਸੇ ਕਰਕੇ ਉਹਦਾ ਜਿਹੜਾ ਇੱਕ ਅਪਰੋਚ ਸੀ ਕਿ ਆਪਾਂ ਲੋਕਾਂ ਨੂੰ ਇਹ ਦਿਖਾਉਣਾ ਕਿ ਮੈਂ ਫਿਰ ਵੀ ਹੁਣ ਦੇਖੋ ਤੁਹਾਡੀ ਗੱਲ ਮੰਨਦਾ, ਚਾਹੇ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਨਵਿੰਸ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ, ਪਰ ਆਪਣੀ ਗੱਲ 'ਤੇ ਮੈਂ ਕਾਇਮ। ਇਹਦਾ ਮਤਲਬ ਇਹ ਹੈ ਕਿ ਇਹ ਕਿਸੇ ਮਜਬੂਰੀ 'ਚ ਵਿਡਰਾ ਕੀਤੀ ਗਈ ਗੱਲ ਹੈ, ਇਹ ਕੋਈ ਪਾਲਿਸੀ ਲੈਵਲ 'ਤੇ ਵਿਡਰਾ ਨਹੀਂ ਕੀਤੀ ਗਈ। ਅਸਲ 'ਚ ਮੈਨੂੰ ਇਹ ਲੱਗਦਾ ਕਿ ਮੋਰਚਾ ਇਸ ਤੋਂ ਬਾਅਦ ਸ਼ੁਰੂ ਹੋਣਾ ਹੈ। ਅਜੇ ਮੋਰਚੇ ਦਾ ਪਹਿਲਾ ਪੜਾਅ ਕਹਿ ਸਕਦੇ ਹਾਂ। ਜਿਹੜੀ ਲੜਾਈ ਹੈ, ਜਦੋਂ ਦੋਨੋਂ ਧਿਰਾਂ ਲੜ ਰਹੀਆਂ ਹੁੰਦੀਆਂ ਨੇ ਤਾਂ ਜਿਹੜੀ ਧਿਰ ਥੋੜ੍ਹੀ ਜਿਹੀ ਪਿੱਛੇ ਹਟਦੀ ਹੈ, ਜੇ ਇੱਕ ਵਾਰ ਪਿੱਛੇ ਹਟਦੀ ਵੀ ਹੈ, ਜੋ ਮੰਨ ਕੇ ਪਿੱਛੇ ਨਹੀਂ ਹਟਦੀ ਕਿ ਮੇਰੇ ਤੋਂ ਗਲਤੀ ਹੋਈ ਹੈ, ਤਾਂ ਕਿਤੇ ਨਾ ਕਿਤੇ ਚਾਂਸ ਦੋਨੇ ਧਿਰਾਂ ਲੜਾਈ ਦੀ ਫਿਰ ਹੋਰ ਵਿਉਂਤਬੰਦੀ 'ਚ ਲੱਗ ਜਾਂਦੀਆਂ ਨੇ। ਉਹ ਆਪਣੇ ਆਪ ਲੱਗਣਗੇ ਕਿ ਆਪਾਂ ਇਹ ਕਾਨੂੰਨਾਂ ਨੂੰ ਕਿਹੜੀ ਸ਼ਕਲ 'ਚ ਲਿਆਉਣਾ, ਕਿਸ ਤਰੀਕੇ ਨਾਲ ਲਿਆਉਣਾ, ਇਹਦਾ ਅਸਰ ਕਿਵੇਂ ਪਏਗਾ। ਕਿਉਂਕਿ ਇਕੱਲਾ ਮੋਦੀ ਦੀ ਟੋਟਲ ਕਾਰਪੋਰੇਟ ਸੈਟਅਪ ਖੜਾ ਹੈ ਉਹਦੇ ਪਿੱਛੇ, ਜਿਹੜਾ ਕਹਿ ਰਿਹਾ ਕਿ ਖੁਰਾਕ 'ਤੇ ਕਬਜ਼ਾ ਕਿਵੇਂ ਕਰਨਾ ਹੈ ਸਾਰੇ ਸੈਟਅਪ ਦੇ ਉੱਤੇ। ਇਸ ਸਾਰੇ ਮਾਹੌਲ ਦੇ ਵਿੱਚੋਂ ਜਿੱਥੇ ਉਹਨੇ ਵਾਪਸ ਲਿਆ ਇਹ ਇੱਕ ਗੱਲ, ਜਿੱਥੇ ਤਰੀਕਾ ਉਹਦਾ ਇਹ ਹੈ ਕਿ ਮੈਂ ਕਿਸੇ ਨੂੰ ਕ੍ਰੈਡਿਟ ਨਹੀਂ ਲੈਣ ਦੇਣਾ, ਉੱਥੇ ਉਹਦਾ ਜਿੱਥੇ ਇਹ ਕਹਿਣਾ ਕਿ ਗੱਲ ਤਾਂ ਸਾਡੀ ਹੀ ਠੀਕ ਹੈ, ਅਸੀਂ ਸਮਝਾ ਨਹੀਂ ਪਾਏ, ਇਹ ਬਹੁਤ ਬੜੀਆਂ ਭਵਿੱਖ ਦੀਆਂ ਚੁਣੌਤੀਆਂ ਨੂੰ ਵੀ ਸਾਹਮਣੇ ਲਿਆਉਂਦਾ। ਜਿੱਥੇ ਇੱਕ ਜਿੱਤ ਦਾ ਕੁਐਸਚਨ ਹੈ ਨਾ, ਇਹ ਬਹੁਤ ਬੜੀ ਜਿੱਤ ਹੈ, ਇਹ 'ਚ ਕੋਈ ਦੋ ਰਾਮਾ ਨਹੀਂ। ਅਤੇ ਅੱਜ ਤੱਕ ਮੋਦੀ ਪਿੱਛੇ ਨਹੀਂ ਹਟਿਆ ਜੇ, ਅਤੇ ਕੇਵਲ ਪੰਜਾਬ ਤੋਂ ਉੱਠੀ ਇੱਕ ਮੂਵਮੈਂਟ ਜਿਹੜੀ ਹੈ, ਔਰ ਉਹਨੇ ਇਹ ਸਾਬਤ ਕਰਤਾ ਕਿ ਜਿਹੜੀ ਆਰ ਪਾਰ ਦੀ ਲੜਾਈ ਦੇ ਵਿੱਚ ਦੁਬਾਰਾ ਖੜਾ ਹੋਇਆ। ਮੈਨੂੰ ਤਾਂ ਇਹ ਬੜੀ ਵਾਰ ਲੱਗਦਾ ਕਿ ਮੋਰਚਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ 1920 ਤੋਂ 24-25 ਦੇ ਦੌਰਾਨ ਜਿਹੜੇ ਮੋਰਚੇ ਲੱਗੇ ਸੀ, ਨਨਕਾਣਾ ਸਾਹਿਬ ਦਾ, ਜੈਤੋ ਦਾ ਮੋਰਚਾ, ਅਕਾਲੀ ਮੋਰਚੇ ਜਿੰਨੇ ਸੀ, ਅਤੇ ਉਹ ਜਿਸ ਦ੍ਰਿੜਤਾ ਨਾਲ ਲੱਗੇ ਕਿ ਕੋਈ ਗੱਲ ਨਹੀਂ ਆਰ ਪਾਰ ਦੀ ਲੜਾਈ ਹੈ, ਬੰਦੇ ਮਰਦੇ ਗਏ ਜਥਿਆਂ ਦੇ ਵਿੱਚ ਤਾਂ ਵੀ ਕੋਈ ਪਰਵਾਹ ਨਹੀਂ ਕੀਤੀ ਉਹ ਸਾਰੇ ਦੇ ਸਾਹਮਣੇ। ਇਹ ਮੁੜ ਕੇ ਕਿਤੇ ਉਹ ਲੜੀ ਜੋੜਦਾ, ਇੱਕ ਕੌਨਸ਼ੀਅਸਨੈਸ ਦੁਬਾਰਾ ਹੁੰਦੀ ਹੈ, ਚੇਤਨਾ ਦਾ ਇੱਕ ਲੈਵਲ ਦੁਬਾਰਾ ਹੁੰਦਾ। ਇੱਕੋ ਵਾਰ ਐ ਨਹੀਂ ਵੀ ਕਿਸੇ ਇੱਕ ਬੰਦੇ ਨੇ ਸਿਖਾਤਾ ਅਤੇ ਦੂਜੇ ਬੰਦੇ ਨੇ ਸਿਖਾਤਾ, ਤੀਜੇ ਨੇ। ਜਦੋਂ ਜਨਤਕ ਪੱਧਰ 'ਤੇ ਮਾਨਸਿਕਤਾ ਬਦਲਦੀ ਹੈ, ਜਨਤਕ ਪੱਧਰ 'ਤੇ ਲੋਕਾਂ ਦੀ ਸੋਝੀ ਵਿਰਸੇ ਨਾਲ ਜੁੜਦੀ ਹੈ ਜਾ ਕੇ, ਤਾਂ ਉਹ ਸ਼ਾਇਦ ਉਹਦੇ 'ਚ ਉਹ ਸਬਰ, ਸੰਤੋਖ, ਠਰਮਾ, ਜਜ਼ਬਾ, ਲੜਨ ਦਾ, ਸੈਕਰੀਫਾਈਸ ਕਰਨ ਦਾ ਤਰੀਕਾ ਉਹ ਸੁਭਾਵਿਕ ਚੱਲਦਾ ਜਾਂਦਾ ਹੈ।
ਤੇ ਹੁਣ ਜਿਹੜੇ ਉੱਥੇ ਬਜ਼ੁਰਗ ਬੈਠੇ ਸੀ ਬਹੁਤ ਛੋਟੇ, ਕਿੰਨੀਆਂ ਮਾਤਾਵਾਂ ਜਾਂ ਬਜ਼ੁਰਗ, ਉਹ ਕੀ ਕਹਿੰਦੇ, ਉਹਨਾਂ ਨੂੰ ਨਹੀਂ ਪਤਾ, ਨਾ ਉਹਨਾਂ ਨੂੰ ਬਹੁਤ ਸਿਆਸਤ ਆਉਂਦੀ ਆ ਨਾ ਕੁਛ, ਉਹ ਕਹਿੰਦੇ ਕਦੇ ਤਾਂ ਹਾਰੂਗਾ ਹੀ ਮੋਦੀ, ਐਂ ਤਾਂ ਨਹੀਂ ਹੈ ਕਦੇ ਵੀ ਨਹੀਂ ਹਾਰੂਗਾ। ਭਰੋਸੇ ਦੀ ਗੱਲ ਆ ਵੀ ਜਿਹੜਾ ਉਹ ਭਰੋਸਾ ਹਮੇਸ਼ਾ, ਤੁਸੀਂ ਇੱਕ ਗੱਲ ਕੀਤੀ ਕਿ ਮਜਬੂਰੀ, ਵੀ ਇਹ ਕੋਈ ਉਹ ਸਮਝ ਨਹੀਂ ਗਏ ਕਿ ਉਹ ਗਲਤ ਆ, ਉਹ ਮੰਨ ਨਹੀਂ ਰਹੇ ਕਿ ਗਲਤ ਆ, ਪਰ ਉਹ ਕਿਸੇ ਮਜਬੂਰੀ 'ਚੋਂ ਹੀ ਫੈਸਲਾ ਲਿਆ ਗਿਆ। ਅਤੇ ਉਹ ਮਜਬੂਰੀ, ਇੱਕ ਪਾਸੇ ਉਹ ਮਜਬੂਰੀ ਕੀ ਆ, ਇਹ ਵੀ ਸਵਾਲ ਬਣਦਾ ਆ। ਦੂਜੇ ਪਾਸੇ ਕਿ ਜਿਹੜਾ ਉਹਨੇ ਇੱਕ ਖਾਸ ਵਰਗ ਦੀ ਗੱਲ ਕੀਤੀ ਆ, ਉਹ ਸਭ ਨੂੰ ਸਮਝ ਆ ਰਿਹਾ ਕਿ ਸਿੱਖਾਂ ਦੀ ਗੱਲ ਕੀਤੀ ਆ, ਵੀ ਸਿੱਖਾਂ ਦੀ ਤਾਕਤ ਜਿਹੜੀ ਆ, ਵੀ ਉਹ ਜਿਵੇਂ ਉਹਨਾਂ ਨੇ ਚਾਹੇ ਡਾਇਸਪੋਰਾ ਸਿੱਖ ਹੋਣ, ਚਾਹੇ ਪੰਜਾਬ 'ਚ ਬੈਠਾ ਸਿੱਖ ਹੋਵੇ, ਉਹਨਾਂ ਨੇ ਹਰ ਇੱਕ ਪੱਧਰ 'ਤੇ ਜਿਵੇਂ ਆਪਣੀ ਸਟਰੈਂਥ ਦਿਖਾਈ ਆ। ਵੀ ਇੱਕ ਪਾਸੇ ਮੋਦੀ ਦੀ ਮਜਬੂਰੀ ਅਤੇ ਇੱਕ ਪਾਸੇ ਇੱਕ ਇਹ ਖਾਸ ਵਰਗ ਜਿਹੜਾ ਇਸ ਖਿੱਤੇ 'ਚ ਬੈਠਾ, ਅਤੇ ਨਾਲ ਸਾਊਥ ਏਸ਼ੀਆ ਦੀ ਇਹ ਸਾਰੀ ਪੋਲੀਟਿਕਸ, ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਆਪਣੇ ਦਿਮਾਗ 'ਚ ਲੈ ਕੇ ਆਉਂਦੇ ਹਾਂ, ਤਾਂ ਤੁਹਾਨੂੰ ਭਵਿੱਖ ਦੇ ਕੀ ਸਮੀਕਰਨ ਬਣਦੇ ਨਜ਼ਰ ਆ ਰਹੇ ਆ? ਮਜਬੂਰੀ ਵੀ ਓਵਰਆਲ ਚੀਜ਼ਾਂ ਹੁੰਦੀਆਂ ਨੇ। ਇੱਕ ਇਮੀਡੀਏਟ ਕਾਰਨ ਹੁੰਦਾ ਕਿ ਕਈ ਹੋਰ ਵੀ ਕਾਰਨ ਜਿਹੜੇ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ। ਇਮੀਡੀਏਟ ਕਾਰਨ ਤਾਂ ਜਿਵੇਂ ਮੈਂ ਕਿਹਾ ਕਿ ਯੂਪੀ ਇਲੈਕਸ਼ਨ ਤਾਂ ਇਮੀਡੀਏਟ ਕਾਰਨ ਹੈਗਾ ਹੀ ਹੈ। ਦੂਜਾ ਗਲੋਬਲ ਕਾਰਨ ਵੀ ਇਹ ਹੈਗਾ ਹੀ ਹੈ। ਔਰ ਮੇਰਾ ਖਿਆਲ ਹੈ ਕਿ ਆਹ ਪਿਛਲੇ 20-25 ਸਾਲਾਂ 'ਚ ਇੱਕ ਉਹ ਸਾਡਾ, ਜਿਵੇਂ ਇਹ ਕਹਿੰਦੇ ਨੇ ਵੀ ਕਿਸਾਨ ਮੋਰਚੇ ਦੀ ਵੀ ਜਿਹੜੀ ਚੀਜ਼ ਮਜ਼ਬੂਤੀ ਬਣੀ, ਉਹੀ ਕਮਜ਼ੋਰੀ ਵੀ ਹੁੰਦੀ ਹੈ ਕਈ ਵਾਰ, ਵੀ ਕੋਈ ਲੀਡਰ ਸਟਰੋਂਗ ਨਹੀਂ ਪੈਦਾ ਹੁੰਦਾ, ਅਤੇ ਉਹ ਜੇ ਇੱਕ ਲੀਡਰ ਸਟਰੋਂਗ ਪੈਦਾ ਹੋ ਜਾਏ, ਉਹ ਕਈ ਵਾਰ ਮੋਰਚਾ ਵੇਚ ਵੀ ਸਕਦਾ, ਅਤੇ ਮੋਰਚਾ ਉਦੋਂ ਬਿਨਾਂ ਵੀ ਆਏ ਜੇ ਸਭ ਇਕੱਠੇ ਹੋ ਕੇ ਚੱਲਦੇ ਨੇ। ਔਰ ਮੋਰਚੇ ਦੀ ਤਾਸੀਰ ਜਿਹੜੀ ਸੀ, ਜਿਵੇਂ ਇੱਕ ਮਜ਼ਬੂਤੀ ਦੀ ਗੱਲ ਇਹ ਸੀ ਕਿ 32 ਜਥੇਬੰਦੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਹੋਣ ਦੇ ਬਾਵਜੂਦ ਇਕੱਠੀਆਂ ਰਹੀਆਂ। ਜਿਹੜਾ ਵੀ ਮੋਰਚੇ ਤੋਂ ਇੱਧਰ ਉੱਧਰ ਜਾਂਦਾ ਸੀ, ਉਹ ਵੱਡਾ ਲੀਡਰ ਹੋਵੇ ਛੋਟਾ, ਇਹਦਾ ਮਤਲਬ ਲੋਕਾਂ ਦੇ ਮਾਨਸਿਕਤਾ 'ਚੋਂ ਜਿਹੜੀ ਸੰਗਤੀ ਇੱਕ ਮਾਈਂਡਸੈਟ ਬਣ ਗਿਆ ਸੀ ਕਿ ਅਸੀਂ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਿਆਂਗੇ ਕਿ ਇਹਨੂੰ ਛੱਡ ਕੇ, ਇਹਨੂੰ ਪਿੱਠ ਦਿਖਾ ਕੇ ਇੱਧਰ ਉੱਧਰ ਚਲਾ ਜਾਵੇ। ਅਤੇ ਜਿਹੜਾ ਚਲਾ ਜਾਂਦਾ ਸੀ, ਉਹਨੂੰ ਅਗਲੇ ਦਿਨ ਆਪਣਾ ਲਾਸ ਦਿਖਾਉਣ, ਘਾਟਾ ਦਿਖਣ ਲੱਗ ਜਾਂਦਾ ਸੀ। ਇਹ ਸਟਰੈਂਥ ਸੀ। ਇਸੇ ਤਰ੍ਹਾਂ ਸਾਡਾ ਜੇ ਪੰਜਾਬ ਆਪਾਂ ਦੇਖਦੇ ਹਾਂ ਪਿਛਲੇ 25-30 ਸਾਲਾਂ ਤੋਂ, ਪੰਜਾਬ ਬਹੁਤ ਬੁਰੀ ਤਰ੍ਹਾਂ ਨਾ ਇੱਕ ਟਾਈਪ ਦਾ ਉਜਾੜੇ ਵੱਲ ਜਾ ਰਿਹਾ ਸੀ, ਨਾ ਕੇਵਲ ਇਨਵਾਇਰਨਮੈਂਟਲੀ, ਬਾਕੀ ਚੀਜ਼ਾਂ 'ਤੇ। ਉਹ ਵੀ ਸਾਡਾ ਯੂਥ ਵੀ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ। ਇਹ ਜਦੋਂ ਕਿਸੇ ਬੱਚਿਆਂ ਦਾ ਇੱਥੇ ਮਨ ਨਾ ਲੱਗੇ, ਉਹ ਧਰਤੀ ਨਾਲ ਉਹਦਾ ਮੋਹ ਹੋਣ ਦੇ ਬਾਵਜੂਦ ਮਜਬੂਰੀ ਬਸ ਉਹ ਬਾਹਰ ਧੱਕਿਆ ਜਾਵੇ, ਕਿਉਂਕਿ ਰੁਜ਼ਗਾਰ ਹੈ ਨਹੀਂ, ਰੂਲ ਆਫ ਲਾ ਪ੍ਰੋਪਰ ਨਹੀਂ ਹੈ, ਬਾਕੀ ਦਾ ਮਾਹੌਲ ਪ੍ਰੋਪਰ ਨਹੀਂ ਹੈ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਪੰਜਾਬ ਲਈ ਕਿ ਉਹਦੇ ਬੱਚੇ ਪੰਜਾਬ ਨੂੰ ਪਸੰਦ ਕਰਦੇ ਹੋਏ ਇੱਥੇ ਕਿਵੇਂ ਰਹਿਣ, ਅਤੇ ਮੁੜ ਕੇ ਵੀ ਜੇ ਆਉਣਾ ਚਾਹਣ ਉਹ ਕਿਵੇਂ ਆ ਸਕਦੇ ਨੇ। ਪਰ ਨਾਲ ਦੀ ਨਾਲ ਜਿਹੜੇ ਉਹ ਬਾਹਰ ਚਲੇ ਗਏ ਸਾਰੀ ਦੁਨੀਆ ਦੇ ਦੇਸ਼ਾਂ 'ਚ, ਉਹ ਡਾਇਸਪੋਰਾ ਐਡਾ ਵੱਡਾ ਡਿਵੈਲਪ ਹੋ ਗਿਆ, ਉਹ ਹੁਣ ਇਸ ਸੰਘਰਸ਼ 'ਚ ਮਜ਼ਬੂਤੀ ਵਜੋਂ ਵੀ ਦਿਖਾਈ ਦੇ ਰਿਹਾ। ਮਜ਼ਬੂਤੀ ਵਜੋਂ ਇਹ ਦਿਖਾਈ ਦੇ ਰਿਹਾ, ਮੋਦੀ ਜਿੱਥੇ ਵੀ ਗਿਆ, ਮੋਦੀ ਜਿਹੜਾ 50-50 ਹਜ਼ਾਰ ਦੀ ਰੈਲੀ ਕਰਦਾ ਸੀ ਕਿਤੇ ਵੀ ਜਾ ਕੇ, ਜਿੱਥੇ ਵੀ ਜਾ ਕੇ, ਹੁਣ ਗਲਾਸਗੋ ਗਿਆ ਸੀ ਥੋੜ੍ਹੇ ਦਿਨ ਪਹਿਲਾਂ ਜਦੋਂ ਉਹ ਉਸ ਮੀਟਿੰਗ ਦੇ ਵਿੱਚ, ਮਤਲਬ ਉਹ ਟਿਕਾ ਕਿਤੇ ਨਹੀਂ ਉਹਨੂੰ ਹੋਇਆ ਕਿ ਕਿਤੇ ਉਹ ਬਿਨਾਂ ਚੁਣੌਤੀ ਤੋਂ ਵਾਪਸ ਆ ਜਾਏ, ਬਿਨਾਂ ਵਿਰੋਧ ਤੋਂ ਵਾਪਸ ਆ ਜਾਏ। ਉਹ ਇੱਕ ਪ੍ਰੈਸ਼ਰ ਹੈ ਦੁਨੀਆ 'ਚ, ਇੱਥੇ ਉਹ ਮੰਨੇ ਨਾ ਮੰਨੇ, ਪਬਲਿਕ ਓਪੀਨੀਅਨ ਦਾ ਦੁਨੀਆ ਤਾਂ ਅਸਰ ਮੰਨਦੀ ਹੈ ਨਾ। ਪਬਲਿਕ ਓਪੀਨੀਅਨ ਦੇ ਵਿੱਚ ਮੰਨਿਆ ਜਾਂਦਾ ਕਿ ਜਿਹੜੇ NRI ਨੇ, ਨਾਨ ਰੈਜ਼ੀਡੈਂਟ ਇੰਡੀਅਨ ਨੇ, ਅਤੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਦੁਨੀਆ ਭਰ ਦੇ ਵਿੱਚ ਕਿਵੇਂ ਦੇਖ ਰਹੇ ਨੇ, ਕਿਵੇਂ ਉਹਦਾ ਅਕਸ ਬਣਾ ਰਹੇ ਨੇ। ਅਤੇ ਉਹ ਅਕਸ ਤੋਂ ਵੀ ਮੋਦੀ, ਕਿਉਂਕਿ ਮੋਦੀ ਵਰਗਾ ਜਿਹੜਾ ਆਦਮੀ ਹੈ, ਖਾਸ ਤੌਰ 'ਤੇ ਥੋੜ੍ਹਾ ਜਿਹਾ ਤਾਨਾਸ਼ਾਹੀ ਰੁਚੀ ਦੇ ਜਿੰਨੇ ਵੀ ਬੰਦੇ ਹੁੰਦੇ ਨੇ, ਉਹ ਆਪਣੀ ਛਵੀ ਪ੍ਰਤੀ, ਆਪਣੇ ਅਕਸ ਪ੍ਰਤੀ ਕੌਨਸ਼ੀਅਸ ਦੂਜੇ ਨਾਲੋਂ ਜ਼ਿਆਦਾ ਹੁੰਦੇ ਨੇ ਮੁਕਾਬਲਤਨ। ਇੱਕ ਉਹ ਪ੍ਰੈਸ਼ਰ ਸਭ ਦੇ ਸਾਹਮਣੇ ਦਿਖਾਈ ਦਿੰਦਾ। ਹਾਲਾਂਕਿ ਹੁਣ ਇਹਨਾਂ ਨੇ ਵਰਤਾਂਤ ਸ਼ੁਰੂ ਕਰਤਾ, ਜਿਹੜੇ ਜੇ ਤੁਸੀਂ ਜਿਹਨੂੰ ਗੋਦੀ ਮੀਡੀਆ ਕਹੋ ਜਾਂ ਉਹ ਕਹਿੰਦੇ ਅਸੀਂ ਤਾਂ ਵਿਡਰਾ ਕੀਤਾ ਕਿ ਖਾਲਿਸਤਾਨੀ ਆ ਜਾਣੇ ਸੀ, ਖਾਲਿਸਤਾਨੀ ਦੀ ਘੁਸਪੈਠ ਹੋ ਸੀ। ਮੈਨੂੰ ਇਹ ਸਟ੍ਰੈਟਜੀ ਦੇ ਵਿੱਚੋਂ ਇੱਕ ਹੋਰ ਹਿੱਸਾ ਵੀ ਲੱਗਦਾ ਕਿ ਇਹ ਚਾਲ ਤਾਂ ਨਹੀਂ ਕਿਤੇ ਕਿ ਅੱਗੇ ਨੂੰ ਖਾਲਿਸਤਾਨੀਆਂ ਦਾ ਡਰ ਸੈਟਅਪ ਦਿਖਾ ਕੇ ਮੁੜ ਕੇ, ਜਿਵੇਂ BSF ਨੂੰ 50 ਕਿਲੋਮੀਟਰ ਤੱਕ ਤੁਸੀਂ ਲੈ ਆਏ ਹੋ, ਜਿਵੇਂ UAPA ਤੁਸੀਂ ਅਮੈਂਡ ਕਰਤਾ, ਜਿਵੇਂ NIA ਬਣਾਇਆ ਹੋਇਆ, ਉਦੋਂ ਬਾਅਦ ਕੋਈ ਸ਼ਿਕਾਰ ਕਰਨਾ ਹੋਵੇ ਇਸ ਸਾਰੇ ਖਿੱਤੇ ਦੇ ਵਿੱਚ, ਤੁਸੀਂ ਇੱਕ ਲੰਮੀ ਪਲਾਨਿੰਗ 'ਚੋਂ ਐਤਕੀ ਪਿੱਛੇ ਹਟ ਕੇ ਜਾਂ ਬਾਕੀ ਹੈ। ਮੈਂ ਉਹਨਾਂ ਦਾ ਕਹਿੰਦਾ ਸੁਣਿਆ, ਇੱਕ ਬੜੀ ਵੱਡੀ ਏਜੰਸੀ ਦੇ ਐਡੀਟਰ ਇੱਕ TV ਚੈਨਲ 'ਤੇ ਬੋਲ ਰਹੀ ਹੈ ਕਿ ਸ਼ੇਰ ਜਦੋਂ ਪਿੱਛੇ ਹਟਦਾ ਨਾ 2 ਕਦਮ, ਤਾਂ ਉਹ ਜ਼ਿਆਦਾ ਤਾਕਤ ਨਾਲ ਹਮਲਾ ਕਰਦਾ ਪਿੱਛੇ ਉਦੋਂ ਬਾਅਦ ਆ ਕੇ। ਹੋਰ ਕੀ ਹਮਲਾ ਕਰੇਗਾ? ਹੋਰ ਹਮਲਾ ਕੀ ਹੈ ਇਹਦਾ ਮਤਲਬ? ਹਮਲੇ ਦੇ ਪਿੱਛੇ ਕੋਈ ਚੀਜ਼ ਇਹੋ ਜਿਹੀ ਹੋ ਸਕਦੀ ਹੈ ਨਾ, ਜਿੱਥੇ ਕਿਤੇ ਉਹਨੂੰ ਡਰ ਲੱਗਦਾ ਹੋਵੇ ਕਿ ਇਹ ਬੰਦਿਆਂ ਨੇ ਮੇਰਾ ਝੁਕਾਤਾ, ਇਹ ਬੰਦੇ ਮੇਰੇ ਅਕਸ ਨੂੰ। ਬਿਲਕੁਲ, ਇਹ ਨਾ ਸੋਸ਼ਲ ਮੀਡੀਆ 'ਤੇ ਵੀ ਅੱਜ ਕੱਲ੍ਹ ਕਲੱਬ ਹਾਊਸ 'ਤੇ ਵੀ ਬੜੀ ਡਿਬੇਟ ਚੱਲ ਰਹੀ ਆ। ਜਿਵੇਂ ਇੱਕ ਮੋਦੀ ਦੇ ਭਾਸ਼ਣ 'ਚ ਇੱਕ ਖਾਸ ਵਰਗ ਦਾ ਜ਼ਿਕਰ ਕੀਤਾ ਗਿਆ, ਐਵੇਂ ਸਿੱਖਾਂ ਨੂੰ ਇੱਕ ਚਿੰਨ੍ਹਤ ਕੀਤਾ ਜਾ ਰਿਹਾ ਵੀ ਇਹ ਮਤਲਬ ਉਹ ਅਗਲਾ ਟਾਰਗੇਟ ਬਣਾਏ ਜਾ ਰਹੇ ਆ। ਤੁਹਾਨੂੰ ਲੱਗਦਾ ਵੀ ਕਿਤੇ ਸਿੱਖਾਂ ਦੀ ਟਾਰਗੇਟਿੰਗ ਵਧਣ ਦੀ ਸੰਭਾਵਨਾ ਆ ਇਸ ਤੋਂ ਬਾਅਦ, ਹੁਣ ਹੋਰ ਜ਼ਿਆਦਾ ਤਿੱਖੀ ਰੂਪ 'ਚ? ਇਹਦੇ 'ਚੋਂ ਨਜ਼ਰ ਆਉਂਦਾ, ਜੇ ਤੁਸੀਂ ਹੁਣ ਇਹ ਵਰਤਾਂਤ ਸਿਰਜਦੇ ਹੋ, ਜੇ ਨੈਰੇਟਿਵ ਇਹ ਚਲਾ ਰਹੇ ਹੋ ਦੇਸ਼ ਪੱਧਰ ਦੇ ਉੱਤੇ, ਨੈਰੇਟਿਵ ਇਹ ਚਲਾ ਰਹੇ ਹੋ ਕਿ ਅਸੀਂ ਤਾਂ ਕੀਤਾ, ਪਾਕਿਸਤਾਨ 'ਚੋਂ ਡਰੋਨ ਆਉਣ ਲੱਗ ਗਏ ਸੀ,
ਇੱਥੇ ਦੇਖੋ ਕਿੱਡੀ ਵੱਡੀ ਆਹ ਚੀਜ਼ ਹੋ ਰਹੀ ਹੈ ਤਾਂ ਕਿ ਇੱਥੇ ਕਾਬਜ਼ ਨਾ ਹੋ ਜੇ ਇਸ ਮੂਵਮੈਂਟ ਦੇ ਰਾਹੀਂ ਖਾਲਿਸਤਾਨੀ ਜਾਂ ਬਾਕੀ ਦੀਆਂ ਚੀਜ਼ਾਂ। ਉਹ ਬਿਰਤਾਂਤ ਇਹ ਦੱਸਦਾ ਕਿ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਸਿਚੁਏਸ਼ਨ ਨੂੰ, ਤੁਸੀਂ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ। ਤੁਸੀਂ ਇਹ ਨਹੀਂ ਕਹਿ ਰਹੇ ਕਿ ਵੀ ਅਸੀਂ ਇਹ ਡੈਮੋਕ੍ਰੇਸੀ ਹੈ, ਜਮਹੂਰੀਅਤ ਦੇ ਵਿੱਚ ਲੋਕਾਂ ਦੀ ਰਾਏ ਮੰਨਣਾ ਸਾਡੀ ਜ਼ਰੂਰਤ ਹੈ। ਚਲੋ ਜੀ, ਜਦੋਂ ਨਹੀਂ ਮੰਨੇ ਮੋਰਚੇ ਵਾਲੇ, ਅਸੀਂ ਆਪਾਂ ਕਹਿਤਾ ਵੀ ਆਪਾਂ ਗੱਲ ਮੰਨ ਲਈ। ਤੁਸੀਂ ਨੰਬਰ ਡੈਮੋਕ੍ਰੇਸੀ ਨੂੰ ਨਹੀਂ ਦੇ ਰਹੇ ਕਿ ਅਸੀਂ ਡੈਮੋਕ੍ਰੇਟਿਕ ਕਿੰਨੇ ਆ, ਤੁਸੀਂ ਨੰਬਰ ਡਰ ਨੂੰ ਦੇ ਰਹੇ ਹੋ। ਡਰ ਕੀ ਕੰਮ ਕਰਦਾ? ਡਰ ਮੈਜੋਰਿਟੇਰੀਅਨ ਪੋਲੀਟਿਕਸ ਦੇ ਵਿੱਚ ਇੱਕ ਵਰਗ ਨੂੰ ਦੇ ਦਿਮਾਗਾਂ 'ਚ ਪਾਉਣਾ ਤੁਸੀਂ। ਜਦੋਂ ਉਹ ਪਾਉਣਾ, ਉਹਦੇ ਆਸਰੇ ਅਗਲੀ ਚੋਣ ਜਿੱਤਣਾ ਚਾਹੋਗੇ। ਇਹਦਾ ਮਤਲਬ ਚੋਣ ਹੀ ਹੈ। ਜੇ ਇੰਦਰਾ ਗਾਂਧੀ ਨੇ ਕੀ ਕੀਤਾ, ਇੰਦਰਾ ਗਾਂਧੀ ਜਦੋਂ 71 ਦੀ ਲੜਾਈ 'ਚ 71 ਦੀ ਚੋਣ ਦੇ ਵਿੱਚ ਗਰੀਬੀ ਹਟਾਓ ਦੇ ਨਾਅਰੇ 'ਤੇ ਜਿੱਤਦੀ ਹੈ, ਇੰਨੀਆਂ ਸੀਟਾਂ ਲੈਂਦੀ ਹੈ, ਫਿਰ ਉਹ ਬੰਗਲਾਦੇਸ਼ ਬਣਾ ਦਿੰਦੀ ਹੈ, ਫਿਰ ਦੁਰਗਾ ਦਾ ਖਿਤਾਬ ਵੀ ਹੁੰਦਾ। ਪਰ ਜਿਵੇਂ ਜਿਵੇਂ ਆਉਂਦੇ ਆਉਂਦੇ ਉਹ 75 ਤੱਕ ਉਹਨੂੰ ਐਮਰਜੈਂਸੀ ਲਾਉਣੀ ਪੈ ਜਾਂਦੀ ਹੈ। ਉਦੋਂ ਬਾਅਦ ਉਹਦੇ ਕੋਲ ਸਲੋਗਨ ਨਹੀਂ ਸੀ। ਉਹਨੇ ਇੱਕ ਮਿਨੋਰਿਟੀ ਨੂੰ ਟਾਰਗੇਟ ਕੀਤਾ ਅਤੇ ਕਰਕੇ ਹੈ ਕਿ ਦੇਸ਼ 'ਚ ਬਿਲਕੁਲ ਰਾਜੀਵ ਗਾਂਧੀ ਨੂੰ ਸੀਟਾਂ ਮਿਲੀਆਂ ਵੀ ਇੰਨੀਆਂ ਕਦੇ ਨਹਿਰੂ ਨੂੰ ਨਹੀਂ ਮਿਲੀਆਂ ਜਿੰਨੀਆਂ ਮਤਲਬ ਰਾਜੀਵ ਗਾਂਧੀ ਲੈ ਗਿਆ। ਉਵੇਂ ਮੋਦੀ ਕੋਲ ਤਾਂ ਗੋਧਰਾ ਤੋਂ ਲੈ ਕੇ ਸਰਟੀਫਿਕੇਟ ਹੀ ਬਹੁਤ ਨੇ ਇਹੋ ਜਿਹੇ ਜਿਹੜੇ ਜਿਹਦੇ ਆਸਰੇ ਤੁਸੀਂ ਇੱਥੇ ਤੱਕ ਪਹੁੰਚੇ ਹੋ, ਜਿਹੜਾ ਸਾਰਾ ਮਾਮਲਾ ਹੁੰਦਾ। ਅਤੇ ਇਸੇ ਵਾਸਤੇ ਇਹ ਸੀਗਾ, ਮੈਨੂੰ ਲੱਗਦਾ ਕਿ ਜਿਹੜੇ ਓਵਰਆਲ ਡੈਮੋਕ੍ਰੇਟਿਕ ਵੈਲਿਊ ਸਿਸਟਮ 'ਤੇ ਜਿਹੜੀ ਡਿਬੇਟ ਦੀ ਸਵਾਲ ਹੈ ਨਾ, ਉਹ ਕੀ ਹੁੰਦੀ ਹੈ ਡੈਮੋਕ੍ਰੇਸੀ, ਉਹਦੇ 'ਚ ਰਾਈਟਸ ਦਾ ਕੀ ਮਤਲਬ ਮਾਨਾ ਹੁੰਦਾ। ਔਰ ਜਦੋਂ ਤੁਹਾਡਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਪਰਸਨ ਉਹਦੀ 28ਵੀਂ ਸਾਲਗਿਰਾ 'ਤੇ ਉੱਥੇ ਬੈਠ ਕੇ ਇਹ ਕਹਿੰਦਾ, ਜਿੱਥੇ ਪ੍ਰਧਾਨ ਮੰਤਰੀ ਬੈਠਾ ਹੋਵੇ, ਦੇਸ਼ ਦਾ ਹੋਮ ਮਿਨਿਸਟਰ ਬੈਠਾ ਹੋਵੇ, ਕਿ ਜੰਮੂ ਕਸ਼ਮੀਰ ਦੀ ਤਾਂ ਬਿਲਕੁਲ ਹੀ ਤਾਸੀਰ ਹੀ ਬਦਲਤੀ ਹੈ, ਤੁਹਾਡੇ ਕਰਕੇ ਬਦਲੀ ਹੈ। ਨਹੀਂ ਤਾਂ ਮਨੁੱਖੀ ਅਧਿਕਾਰਾਂ ਲਈ ਕੋਈ ਵੀ ਆਉਂਦਾ, ਇਹ ਵੱਡਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਲੈਵਲ ਹੈ, ਇਹ ਉਹਦਾ ਦਾਇਰਾ ਵਧਾਤਾ ਤੁਸੀਂ ਮਨੁੱਖੀ ਅਧਿਕਾਰਾਂ ਦਾ। ਜਾਣਾ ਕਿਹਦੇ ਕੋਲ ਸ਼ਿਕਾਇਤ ਲੈ ਕੇ? ਮਨੁੱਖੀ ਅਧਿਕਾਰ ਕਮਿਸ਼ਨ ਦੇ। ਉਹਦਾ ਚੇਅਰਪਰਸਨ ਉਹਨੂੰ ਸ਼ਾਬਾਸ਼ ਦੇ ਰਿਹਾ। ਜਿਸ ਦਿਨ ਜੰਮੂ ਕਸ਼ਮੀਰ ਤੋਂ 370 ਤੋਂ ਟੁੱਟੀ ਹੈ, ਉਸ ਦਿਨ ਜਿਹੜਾ ਉਹਨਾਂ ਦਾ ਲੋਕਲ ਕਮਿਸ਼ਨ ਬਣਿਆ ਹੋਇਆ ਸੀ ਹਿਊਮਨ ਰਾਈਟਸ ਦਾ, ਉਹਦੇ 'ਚ ਇਲੀਗਲ ਗਾਇਬ ਕੀਤੇ ਬੰਦਿਆਂ ਦੀਆਂ 7000 ਪਟੀਸ਼ਨਾਂ ਪਈਆਂ ਹੋਈਆਂ ਸੀ ਉਸ ਦਿਨ। ਅਜੇ ਉਹ ਵੀ ਪੈਂਡਿੰਗ ਹੋਣਗੀਆਂ। ਉਦੋਂ ਬਾਅਦ ਕਿੰਨੇ ਗਾਇਬ ਹੋ ਗਏ ਜਾਂ ਕੀ ਹੋ ਗਏ, ਉਹਦਾ ਤਾਂ ਪਤਾ ਨਹੀਂ ਨਾ ਸਿਸਟਮ ਦਾ। ਤਾਂ ਇਹਦਾ ਮਤਲਬ ਤੁਸੀਂ ਡੈਮੋਕ੍ਰੇਟਿਕ ਵੈਲਿਊ ਸਿਸਟਮ ਨੂੰ ਨਹੀਂ ਅਪਣਾ ਰਹੇ, ਉਹ ਸਾਰੇ ਗੱਲ ਨੂੰ ਨਹੀਂ ਕਰ ਰਹੇ ਮੋੜ ਕੇ। ਔਰ ਜੇ ਤੁਸੀਂ ਉਦੋਂ ਬਾਅਦ ਬਿਆਨ ਪੜ੍ਹੋ ਅਗਲਾ, ਜਿਹੜਾ ਕਿ ਡੋਵਲ ਨੇ ਦਿੱਤਾ ਪਿਛਲੇ ਹਫ਼ਤੇ ਦੀ ਗੱਲ ਹੈ, ਉਹ ਕਹਿੰਦਾ ਸਿਵਲ ਸੁਸਾਇਟੀਆਂ ਗੁੰਮਰਾਹ ਹੋ ਜਾਂਦੀਆਂ ਨੇ, ਸਿਵਲ ਸੁਸਾਇਟੀਆਂ ਨੂੰ ਐਂਟੀ ਨੈਸ਼ਨਲ ਭੁਗਤਾਇਆ ਜਾ ਸਕਦਾ। ਉਹ ਪੁਲਿਸ ਵਾਲਿਆਂ ਦੇ ਬੈਚ ਨੂੰ ਸੰਬੋਧਨ ਕਰ ਰਿਹਾ ਹੋਇਆ, ਕਹਿ ਰਿਹਾ ਇਸ ਲਈ ਤੁਹਾਡੀ ਜ਼ਿੰਮੇਵਾਰੀ ਹੈ। ਇਹ ਮੈਸੇਜ ਕੀ ਹੈ? ਆਉਣ ਵਾਲਾ ਬਿਰਤਾਂਤ ਨੈਰੇਟਿਵ ਕੀ ਹੋਏਗਾ ਕਿ ਜਿਹੜੇ ਆ ਮੋਰਚੇ ਕੌਣ ਲਾਉਂਦੇ ਨੇ? ਇਹ ਸਿਵਲ ਸੁਸਾਇਟੀਆਂ ਨੇ ਕਿਸੇ ਵੀ ਖੇਤਰ ਦਾ ਮੋਰਚਾ ਲਾਉਣਾ। ਕਿਉਂਕਿ ਜਿਹੜਾ ਜਾਗਰੂਕ ਹੋਏਗਾ, ਜਿਹਨੂੰ ਲੱਗਦਾ ਹੋਏਗਾ ਕਿ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਅਸੀਂ ਕਾਨੂੰਨ ਦੀ ਗੱਲ ਕਰਦੇ ਹਾਂ, ਹੱਕਾਂ ਦੀ ਗੱਲ ਕਰਦੇ ਹਾਂ, ਉਹ ਸਿਵਲ ਸੁਸਾਇਟੀ ਹੈ। ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਫਿਰ ਸਿਵਲ ਸੁਸਾਇਟੀ ਦਾ ਤੁਸੀਂ ਕੀ ਕਰੋਗੇ? ਜੇ ਤੁਹਾਡਾ ਆਈਡੀਆ ਇਹ ਹੋ ਗਿਆ, ਤੁਸੀਂ ਵੱਡੇ ਲੋਕਾਂ ਨੂੰ ਇਹ ਜਚਾਉਣਾ ਇੱਕ ਭੀੜ ਨੂੰ ਕਿ ਦੇਖੋ ਜੀ ਇਹ ਤਾਂ ਰਾਸ਼ਟਰ ਵਿਰੋਧੀ ਨੇ ਸਾਰੇ, ਇਹ ਸਾਰੇ ਇਹ ਕੰਮ ਕਰਦੇ ਨੇ। ਜੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਜੋੜਦੇ ਹੋ ਆਪਸ ਦੇ ਵਿੱਚ, ਤਾਂ ਉਹ ਨੈਰੇਟਿਵ ਖਤਰਨਾਕ ਪਾਸੇ ਵੱਲ ਨੂੰ ਵੱਧ ਰਿਹਾ। ਇਹਦੇ ਲਈ ਹੁਣ ਕੁਐਸਚਨ ਇਹੀ ਹੈ ਕਿ ਜਿੰਨੇ ਵੀ ਲੋਕ ਨੇ, ਜਿੰਨੇ ਟਰਾਈਬਲ ਨੇ, ਦਲਿਤ ਹੈ, ਮਿਨੋਰਟੀਜ਼ ਨੇ, ਬਾਕੀ ਦੇ ਲੋਕ ਨੇ, ਹੋਰ ਸੁਸਾਇਟੀ ਦੇ ਲੋਕ ਨੇ, ਉਹ ਕਿੰਨਾ ਕੁ ਇਕਜੁੱਟ ਕਰਕੇ ਵੈਲਿਊ ਸਿਸਟਮ ਲਈ ਲੜਦੇ ਨੇ ਜਾਂ ਨਹੀਂ ਲੜਦੇ, ਜਾਂ ਫਿਰ ਹੁਣ ਖਾਮੋਸ਼ ਹੋ ਜਾਂਦੇ ਨੇ, ਇਹ ਉਹਦੇ 'ਤੇ ਨਿਰਭਰ ਕਰੇਗਾ। ਵਰਨਾ ਸਰਕਾਰ ਦਾ ਜੋ ਖਾਕਾ ਬਣਿਆ ਹੋਇਆ ਹੈ, ਜੇ ਉਹ ਉੱਧਰ ਨੂੰ ਵੱਧਦੀ ਹੈ, ਤਾਂ ਆਉਣ ਵਾਲੇ ਦਿਨਾਂ 'ਚ ਜਿਹੜੇ ਅਧਿਕਾਰ ਜਿੰਨੇ ਮਾੜੇ ਮੋਟੇ ਹੈ ਨੇ, ਉਹਨਾਂ ਨੂੰ ਵੀ ਸੀਮਿਤ ਕਰਨ ਦੇ ਵਾਲੇ ਪਾਸੇ ਵਧਿਆ ਜਾ ਰਿਹਾ, ਮਤਲਬ ਵਧਾਉਣ ਵਾਲੇ ਪਾਸੇ ਨਹੀਂ ਹੈ। ਜਿਹੜਾ ਇੰਡੀਅਨ ਪੋਲਿਟੀ ਦੇ ਖਾਕੇ ਦੀ ਤੁਸੀਂ ਗੱਲ ਕੀਤੀ ਵੀ ਉਹਦੇ 'ਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਆ, ਉਹ ਅਨਡੈਮੋਕ੍ਰੇਟਿਕ ਪਹਿਲਾਂ ਵੀ ਉਹਦਾ ਬਿਹੇਵੀਅਰ ਉਹੀ ਸੀ, ਉਹੋ ਜਿਹਾ ਹੀ ਅੱਗੇ ਰਹਿਣ ਦਾ ਮਤਲਬ ਉਹਦਾ ਵੱਧ ਰੂਪ ਨਜ਼ਰ ਆ ਰਿਹਾ। ਅਤੇ ਇਹਦੇ ਵਿੱਚ ਜਿਹੜਾ ਉਹਨੂੰ ਚੈਲੰਜ ਆ, ਜਿਹੜਾ ਹੁਣ ਵੀ ਅਸੀਂ ਦੇਖਿਆ ਕਿ ਮੋਰਚੇ ਦੇ ਰੂਪ 'ਚ ਤੁਸੀਂ ਉਹਦੇ 'ਚ ਗੱਲ ਕੀਤੀ ਕਿ ਉਹ ਜਿਹੜੀਆਂ ਅਕਾਲੀ ਪਰੰਪਰਾਵਾਂ ਜਾਂ ਉਹ ਜਿਹੜਾ ਮਤਲਬ ਉਹ ਲੜਨ ਦਾ ਜਿਹੜਾ ਸਬਰ ਸੰਤੋਖ ਵਾਲੀ ਗੱਲ ਸੀ, ਜਿਹੜੀ ਇਸ ਵਾਰ ਵੀ ਮੋਰਚੇ 'ਚ ਝਲਕੀ ਵੀ ਉਹ ਜਿਵੇਂ ਬੀਬੀਆਂ ਸਾਡੇ ਬਜ਼ੁਰਗ ਉੱਥੇ ਸੰਘਰਸ਼ 'ਚ ਬੈਠੇ ਰਹੇ, ਜਾਂ ਜਿਵੇਂ ਸਾਡਾ ਨੌਜਵਾਨ ਇਸ ਮੋਰਚੇ 'ਚ ਸ਼ਾਮਲ ਹੋਇਆ, ਵੀ ਉਹਦੇ 'ਚ ਜਿਹੜਾ ਉਹ ਧਰਮ ਵਾਲਾ ਜਜ਼ਬਾ ਸੀ, ਉਹ ਇੱਕ ਪੂਰੀ ਦੁਨੀਆ ਨੇ ਦੇਖਿਆ ਆ। ਵੀ ਜਿਹੜਾ ਅੱਗੇ ਹੁਣ ਸਾਡੇ ਸਾਹਮਣੇ ਇੱਕ ਪੂਰੇ ਅਸੀਂ ਗੱਲ ਕਰੀਏ ਜਿੰਨੇ ਪੀੜਤ ਇੱਥੇ ਧਿਰਾਂ ਨੇ, ਜਦੋਂ ਉਹਨਾਂ ਦੇ ਸਾਹਮਣੇ ਜਿਹੜਾ ਉਹਨਾਂ ਨੂੰ ਲਤਾੜ ਰਿਹਾ, ਉਸ ਧਿਰ ਨੂੰ ਚੈਲੰਜ ਦਿੰਦੀ ਜਿਹੜੀ ਇੱਕ ਲੋ ਨਜ਼ਰ ਆ ਰਹੀ ਆ, ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪੰਜਾਬ ਦੀ ਅਸੀਂ ਗੱਲ ਕਰੀਏ, ਕਿਉਂਕਿ ਉਹ ਲੋ ਪੰਜਾਬ ਸੈਂਟਰਿਕ ਆ, ਤਾਂ ਪੰਜਾਬ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸਿਫਤੀ ਤਬਦੀਲੀਆਂ ਆਉਣ ਦੀ ਤੁਹਾਨੂੰ ਕੀ ਸੰਭਾਵਨਾ ਨਜ਼ਰ ਆ ਰਹੀ ਆ? ਮੈਨੂੰ ਇਹ ਲੱਗਦਾ ਕਿ ਅਜੇ ਤਾਂ
ਪਹਿਲਾਂ ਤਾਂ ਇਹੀ ਇੱਕ ਮਨ ਬਣਾਉਣਾ ਪਏਗਾ ਸਾਰਿਆਂ ਨੂੰ, ਪੰਜਾਬ 'ਚ ਖਾਸ ਤੌਰ ਤੇ, ਕਿਉਂਕਿ ਇੱਥੋਂ ਮੂਵਮੈਂਟ ਸ਼ੁਰੂ ਹੋਈ ਹੈ, ਬਾਕੀ ਨੂੰ ਵੀ। ਕੀ ਪਹਿਲੀ ਗੱਲ ਇਹ ਹੈ ਕਿ ਅਸੀਂ ਜਿਹੜੀ ਥੋੜ੍ਹੀ ਬਹੁਤ ਡੈਮੋਕ੍ਰੇਟਿਕ ਸਪੇਸ ਹੈ, ਜਿਹਨੂੰ ਦੋ ਤਿੰਨ ਅੱਜ ਕੱਲ੍ਹ ਰਿਪੋਰਟਾਂ ਆਈਆਂ ਨੇ ਇੰਟਰਨੈਸ਼ਨਲ, ਨੂੰ ਕਹਿੰਦੇ ਕਿ ਅਰਧ ਡੈਮੋਕ੍ਰੇਟਿਕ ਕੰਟਰੀ ਹੈ ਇਹ, ਅਰਧ ਫਰੀ ਕੰਟਰੀ ਹੈ, ਬਾਕੀ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਕੀ ਉਹ ਅਰਧ ਫਰੀ ਵੀ ਰੱਖਣਾ ਜਾਂ ਨਹੀਂ ਰੱਖਣਾ, ਮਤਲਬ ਉਹਦੇ ਲਈ ਲੜਾਈ ਕਿਵੇਂ ਲੜਨੀ ਹੈ। ਇੱਕ ਤਾਂ ਲੜਾਈ ਦਾ ਇਹ ਹੈ ਕਿ ਹੁਣ ਜੇ ਸਿੰਗਲ ਆਊਟ ਹੋ ਕੇ ਕੋਈ ਲੜਾਈ ਲੜਦਾ ਹੈ, ਕੋਈ ਇੱਕ ਖਾਸ ਰਿਲੀਜਨ ਲੜਦਾ ਹੈ, ਖਾਸ ਖੇਤਰ ਲੜਦਾ ਹੈ, ਉਹਨੂੰ ਬਹੁਤ ਸੌਖਾ ਹੋ ਗਿਆ ਅੱਜ ਕੱਲ੍ਹ ਦੇ ਮੀਡੀਆ ਦੇ ਦੌਰ ਦੇ ਵਿੱਚ ਜਿਹੜਾ ਡੋਮੀਨੇਟਿੰਗ ਵਰਤਾਂਤ ਸਿਰਜਣਾ, ਕਿ ਉਹਨੂੰ ਆਈਸੋਲੇਟ ਕਰ ਦਿੱਤਾ ਜਾਏ। ਆਈਸੋਲੇਟ ਕਰਕੇ ਜੋ ਮਰਜ਼ੀ ਤੁਸੀਂ ਕਰ ਲਓ। ਲੇਟੇ ਦਾ ਆਪਣੇ ਸਾਹਮਣੇ ਉਦਾਹਰਨ ਹੈ, ਬੰਬਾਰਮੈਂਟ ਕਰਕੇ ਇਕੱਠੇ ਕਰਕੇ ਬੰਦੇ ਮਾਰਤੇ ਸਾਰੇ, ਤੇ ਕੁਝ ਬਹੁਤ ਜ਼ਿਆਦਾ ਕੁਝ ਨਹੀਂ, ਰੌਲਾ ਰੱਪਾ ਕਿਤੇ ਦਿਖਾਈ ਨਹੀਂ ਦਿੱਤਾ। ਇਸ ਲਈ ਇੱਕ ਤਾਂ ਇਹ ਹੈ ਕਿ ਤਮਾਮ ਡਿਫਰੈਂਸਿਸ ਦੇ ਬਾਵਜੂਦ ਇੱਕ ਕੋਲੈਕਟਿਵ ਫਾਈਟ, ਮਿਨੀਮਮ ਏਜੰਡਾ ਕੀ ਹੋਵੇ ਉਹ, ਜਿਹਦੇ ਤੇ ਇੱਕ ਕੋਲੈਕਟਿਵ ਫਾਈਟ ਲੜੀ ਜਾ ਸਕਦੀ ਹੈ। ਔਰ ਮੈਨੂੰ ਇਹੀ ਲੱਗਦਾ ਕਿ ਜਿਹੜਾ ਰਾਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ, ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਸੀ ਕਿ ਸਾਰੇ ਕਿਤੇ ਗਏ, ਜੇ ਹੋਰਾਂ ਭਗਤਾਂ ਦੀ ਆਲੇ ਦੁਆਲੇ ਦੀ ਬਾਣੀ ਜਿਹੜੀਆਂ ਵੀ ਠੀਕ ਲੱਗੀਆਂ ਉਹਨਾਂ ਨੂੰ ਜਵਾਬ ਵੀ ਦਿੱਤਾ, ਗੱਲ ਵੀ ਕੀਤਾ, ਪਰ ਸਾਰਿਆਂ ਨੂੰ ਰਿਕੋਗਨਾਈਜ਼ ਵੀ ਕੀਤਾ ਕਿ ਹੈ ਨੇ ਥਾਟ ਪ੍ਰੋਸੈਸ ਦੇ ਤੌਰ ਤੇ। ਉਦੋਂ ਬਾਅਦ ਐਕਸ਼ਨ ਦੇ ਵਿੱਚ ਵੀ ਸਾਨੂੰ ਇਹ ਧਾਰਨਾ, ਇਹ ਮੋਰਚੇ ਨੇ ਕਾਫੀ ਲੋਕਾਂ ਨੂੰ ਇੱਕ ਗੱਲ ਦਿੱਤੀ ਹੈ, ਜਿਵੇਂ ਪੰਜਾਬ ਵਾਲਾ ਸੀ, ਹਰਿਆਣਾ ਵੀ ਨਾਲ ਤੁਰਿਆ ਘੱਟੋ ਘੱਟ, ਨਹੀਂ ਤਾਂ ਇਹ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਇੰਨਾ ਟਕਰਾਅ 'ਚ ਸੀਗੇ ਇੱਕ ਦੂਜੇ ਨੂੰ ਮਤਲਬ ਸਿਖਾਉਂਦੇ ਨਹੀਂ ਸੀ ਕਿ ਇਸ ਮਾਮਲੇ ਦੇ ਵਿੱਚ। ਫਿਰ ਹੌਲੀ ਹੌਲੀ ਯੂਪੀ ਨੂੰ ਸਮਝ ਆ ਗਈ। ਬਾਹਰ ਦੂਜੇ ਸੂਬਿਆਂ 'ਚ ਜਿਹੜਾ ਉਹ ਕਹਿੰਦੇ ਨੇ ਨਾ ਕਿ ਜੀ ਉਹਨਾਂ ਨੂੰ ਪਤਾ ਨਹੀਂ, ਉੱਥੇ ਤਾਂ ਸਾਡੇ ਨਾਲ ਨੇ, ਨਾਲ ਨਹੀਂ ਹੈ। ਉਹਨਾਂ ਨੇ ਕਦੇ ਉਹ ਸਵਾਦ ਹੀ ਨਹੀਂ ਚੱਖਿਆ, ਨਾ ਆਜ਼ਾਦੀ ਦਾ, ਨਾ MSP ਤੇ ਕਣਕ ਝੋਨਾ ਵੇਚਣ ਦਾ, ਨਾ ਕੁਛ ਹੋਰ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਤੇ ਜੇ ਜਾਗਰੂਕਤਾ ਨਹੀਂ ਸੀ ਤਾਂ ਫਿਰ ਉਹ ਆਪੀ ਲੜਾਈ ਨਹੀਂ ਸੀ ਲੜ ਰਹੇ। ਹੁਣੇ ਅਜੇ 5 ਦਿਨ ਪਹਿਲਾਂ ਤੇਲੰਗਾਨਾ ਦੇ ਚੀਫ ਮਿਨਿਸਟਰ ਨੇ ਉੱਥੇ ਆਪਣੇ ਹੈਦਰਾਬਾਦ ਦੇ ਇੰਦਰਾ ਪਾਰਕ ਦੇ ਵਿੱਚ ਟੋਟਲ ਮਿਨਿਸਟਰੀ ਦੇ ਨਾਲ ਧਰਨਾ ਦਿੱਤਾ ਹੈ। ਬੀਜੇਪੀ ਨੂੰ ਕਿਹਾ ਟਿਟ ਫਾਰ ਟੈਟ ਹੋ, ਬੀਜੇਪੀ ਸਪੋਰਟ ਕਰਦਾ ਹੈ ਜੇ ਉਹਦੇ, ਪਰ ਉਹਦੇ ਬੰਦੇ ਮਰ ਰਹੇ ਨੇ ਹੁਣ ਉਸ ਲੈਵਲ ਤੇ, ਉਹਦੀ ਸੰਘੀ ਫੜ ਰਹੇ ਨੇ ਵੀ ਤੂੰ ਕੀ ਕੀਤਾ। 59% ਪਰਚੇਜ ਹੋਈ ਹੈ, ਅਜੇ ਬਾਕੀ ਕਿਵੇਂ ਹੋਏਗੀ। ਤਾਂ ਹੌਲੀ ਹੌਲੀ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਚੇਂਜ ਇਮੀਡੀਏਟ ਇਸ ਸੂਬੇ ਦੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਬਣਾਉਣ ਦੀ ਲੋੜ ਆ, ਉਹ ਹੈ ਫੈਡਰਲ ਸਟਰਕਚਰ ਦੀ ਰਿਵਾਈਵਲ ਦੀ। ਤੇ ਜਿੰਨੇ ਵੀ ਧੜੇ ਨੇ, ਜਿੰਨੇ ਵੀ ਲੋਕ ਨੇ, ਚਾਹੇ ਉਹ ਮਮਤਾ ਬੈਨਰਜੀ ਉੱਧਰ ਹੋਵੇ, ਚਾਹੇ ਨੀਟ ਦੇ ਮੁੱਦੇ ਤੋਂ ਲੈ ਕੇ, ਭਾਸ਼ਾ ਦੇ ਮੁੱਦੇ ਤੋਂ ਲੈ ਕੇ ਤਾਮਿਲਨਾਡੂ ਹੋਵੇ, ਚਾਹੇ ਆਹੀ ਖੇਤੀ ਤੇ ਤੇਲੰਗਾਨਾ ਵਿੱਚ ਆ ਗਿਆ ਹੋਵੇ, ਹੋਰ ਕਿੰਨੇ ਸਟੇਟਾਂ ਦੇ ਜਿਹੜੇ ਲੋਕ ਨੇ ਉਹ, ਤੇ ਜਿੰਨੀਆਂ ਸਰਕਾਰਾਂ ਵੀ ਇਨਵੋਲਵ ਹੋ ਸਕਣ, ਉਹ ਉਹਨਾਂ ਨੂੰ ਇੱਕ ਕਾਊਂਟਰ ਕਰਨ ਦਾ ਸਵਾਲ ਹੈ ਪਹਿਲਾਂ ਹਜੇ। ਤੇ ਜਦੋਂ ਸੈਂਟਰਲਾਈਜੇਸ਼ਨ ਦੇ ਖਿਲਾਫ ਇੱਕ ਫੈਡਰਲਿਜ਼ਮ ਦਾ ਇੱਕ ਕੁਐਸਚਨ ਖੜਾ ਹੋਏਗਾ, ਪੋਲੀਟੀਕਲ ਕੁਐਸਚਨ, ਸ਼ਾਇਦ ਉਹ ਡੈਟਰੈਂਟ ਬਣੇਗਾ ਇੱਕ ਤਾਂ ਪਹਿਲਾਂ ਨਵੇਂ ਹਮਲੇ ਦੇ ਖਿਲਾਫ। ਜਦੋਂ ਤੁਸੀਂ ਉਹ ਗੱਲ ਕਰਦੇ ਹੋ, ਉਹ ਬਹੁਤ ਵੱਡਾ ਕੁਐਸਚਨ ਹੈ। ਪੰਜਾਬ ਦੇ ਵਿੱਚ ਵੀ ਟ੍ਰੈਜਡੀ ਇਹੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ, ਹੁਣ ਅਕਾਲੀ ਦਲ ਨੇ ਹਿਸਟੋਰੀਕਲੀ ਕਾਫੀ ਮੋਰਚੇ ਲੜੇ ਇਸ ਮੁੱਦੇ ਤੇ, ਫੈਡਰਲਿਜ਼ਮ ਤੇ ਲੜਾਈਆਂ ਵੀ ਲੜੀਆਂ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਪਰ ਪਿਛਲੇ 1996 ਤੋਂ ਬਾਅਦ ਲਗਾਤਾਰ ਅਕਾਲੀ ਦਲ ਨੇ ਫੈਡਰਲਿਜ਼ਮ ਛੱਡਿਆ ਹੋਇਆ, ਮਤਲਬ ਕਹਿ ਕੇ ਹੀ ਛੱਡਿਆ ਹੋਇਆ। ਕਦੇ ਪ੍ਰੋਗਰਾਮ 'ਚ ਮਾੜਾ ਜਿਹਾ ਪਾ ਲਓ, ਆ ਕਰਨਾ, ਉਹ ਨਹੀਂ ਗੱਲ, ਪਰ ਪਾਲਿਸੀ ਦੇ ਤੌਰ ਤੇ ਛੱਡਿਆ ਹੋਇਆ। ਅੱਜ ਵੀ ਤੁਸੀਂ ਦੇਖੋ ਕਿ ਸਾਰੀਆਂ ਪਾਰਟੀਆਂ ਕੀ ਕਰ ਰਹੀਆਂ ਨੇ, ਇੱਕ 300 ਯੂਨਿਟ ਮੁਫਤ, ਦੂਜੀ 400 ਯੂਨਿਟ, ਦੂਜੀ ਇਹ, ਮਤਲਬ ਇਹ ਚੀਜ਼ ਹੈ, ਨਾ ਕਿ ਕੋਈ ਪੋਲੀਟੀਕਲ ਏਜੰਡਾ। ਕਾਂਗਰਸ, ਅਕਾਲੀ ਪਲੱਸ ਆਪ, ਇਹ ਫੈਡਰਲਿਜ਼ਮ ਤੇ ਖੜ ਨਹੀਂ ਰਹੀਆਂ। ਮਤਲਬ ਸਾਡੇ ਕੋਲ ਜਿਹੜੀਆਂ ਟ੍ਰੈਡੀਸ਼ਨਲ ਪਾਰਟੀ, ਸਾਨੂੰ ਦਿਖਾਈ ਦਿੰਦਾ ਤੇ ਜੰਮੂ ਕਸ਼ਮੀਰ ਤੇ 370 ਦੇ ਤੋੜਨ ਦੇ ਸਭ ਨੇ ਪੱਖ 'ਚ ਵੋਟ ਪਾਈ ਹੈ। ਜਿੱਥੇ ਵੀ ਕਿਤੇ ਤੁਸੀਂ ਨਾਗਰਿਕ ਸੋਧ ਬਿੱਲ ਦੇ ਵੀ ਪੱਖ 'ਚ ਖੜ ਗਏ ਹੋ, ਕੋਈ ਬਹਾਨਾ ਲਾਇਓ ਜਿਹੜਾ ਵੀ ਮਰਜ਼ੀ ਹੈ। ਤੁਸੀਂ ਜੂਏ ਪੀਏ ਤੇ ਬਾਕੀ ਤੇ ਕੋਈ ਸਟੈਂਡ ਨਹੀਂ ਲਿਆ ਕਿਸੇ ਨੇ ਇਹ ਸਾਰੇ ਮਾਮਲੇ ਦੇ ਵਿੱਚ। ਤਾਂ ਪੰਜਾਬ ਦੇ ਵਿੱਚੋਂ ਜੇ ਤਬਦੀਲੀ ਦਾ ਕੁਐਸਚਨ ਹੈ, ਪੰਜਾਬ 'ਚ ਇੱਕ ਪੋਲੀਟੀਕਲ ਡਿਸਕੋਰਸ ਏਜੰਡੇ ਦੇ ਤੌਰ ਤੇ ਸ਼ੁਰੂ ਕਰਨ ਦਾ ਸਵਾਲ ਹੈ, ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰੇ, ਪਾਰਟੀਆਂ ਨੂੰ ਮਜਬੂਰ ਕਰੇ ਕਿ ਜੇ ਤੁਸੀਂ ਇਹਦੇ ਤੇ ਆਉਣਾ ਹੈ ਤਾਂ ਤੁਹਾਨੂੰ ਵੋਟ ਮਿਲੇਗੀ, ਨਹੀਂ ਤਾਂ ਨਹੀਂ ਕੋਈ ਅਲਟਰਨੇਟਿਵ ਏਜੰਡਾ ਤੇ ਉਹਦੇ 'ਚ ਆਏ। ਕਿਸਾਨ ਅੰਦੋਲਨ ਦੇ ਵੀ ਦੋ ਵੱਡੇ ਕੁਐਸਚਨ ਸੀ ਨਾ। ਨੰਬਰ 1, ਕਾਰਪੋਰੇਟ ਵਿਕਾਸ ਦੇ ਮਾਡਲ ਦੇ ਖਿਲਾਫ ਚੁਣੌਤੀ ਕਿ ਨਹੀਂ ਚੱਲ ਸਕਦਾ, ਤੇ ਦੂਜੀ ਗੱਲ ਇਹ ਸੀ ਕਿ ਇਹ ਅਨਕਨਸਟੀਟਿਊਸ਼ਨਲ ਹੈ ਕਿਉਂਕਿ ਇਹ ਫੈਡਰਲ ਸਟਰਕਚਰ ਖੇਤੀ ਸਟੇਟ ਦਾ ਸਬਜੈਕਟ ਹੈ, ਤੇ ਤੁਸੀਂ ਨਹੀਂ ਬਣਾ ਸਕਦੇ। ਇਹ ਦੋਨੇ ਮੁੱਦੇ ਬੜੇ ਵੱਡੇ ਮੁੱਦੇ ਨੇ, ਪੰਜਾਬ ਦੀ ਹੋਣੀ ਦੇ ਮੁੱਦੇ ਨੇ ਇਹ ਸਾਰੇ। ਤੇ ਪੰਜਾਬ ਦੇ ਵਿੱਚੋਂ ਇੱਕ ਐਸੀ ਆਵਾਜ਼, ਇੱਕ ਕੰਸੈਂਸਸ ਬੇਸਡ ਆਵਾਜ਼, ਜੇ ਟ੍ਰੈਡੀਸ਼ਨਲ ਪਾਰਟੀਆਂ ਨਹੀਂ ਵੀ ਕਰਦੀਆਂ ਤਾਂ ਜਿਵੇਂ ਸਿਵਲ ਸੁਸਾਇਟੀ ਦੀ ਆਪਾਂ ਗੱਲ ਕਰਦੇ ਹਾਂ ਜਾਂ ਬਾਕੀ ਦੇ, ਉਹ ਉੱਭਰਨੀ ਚਾਹੀਦੀ, ਏਜੰਡਾ ਉੱਭਰਨਾ ਚਾਹੀਦਾ। ਤੇ ਉਹਦੇ ਨਾਲ ਦੀ ਨਾਲ ਦੂਜੀ ਗੱਲ ਇਹ ਵੀ ਹੈ, ਮੈਂ ਨਾਲ ਇਹ ਕਹਿੰਦਾ ਵੀ ਇਕੱਲਾ ਪੰਜਾਬ ਨੂੰ ਰਾਈਟ ਮਿਲ ਜਾਣ, ਇਕੱਲਾ ਫੈਡਰਲ ਸਟਰਕਚਰ, ਉਹਦੇ ਨਾਲ ਵੀ ਗੱਲ ਨਹੀਂ ਬਣਨੀ ਜੇ ਉਹ ਨੀਚੇ ਤੱਕ ਨਹੀਂ ਜਾਂਦੇ। ਮਤਲਬ ਲੋਕਾਂ ਦੀ, ਲੋਕ ਰਾਜ ਦਾ ਤਾਂ ਮਤਲਬ ਇਹ ਹੈ ਨਾ ਕਿ ਲੋਕਾਂ ਤੱਕ ਤਾਂ ਕਰੋ। ਜੇ ਇੱਥੇ ਬਾਦਲ, ਅਮਰਿੰਦਰ ਤੇ ਇਹੀ ਆਉਣੇ ਨੇ, ਉਹਨਾਂ ਨੇ ਛਕੀ ਛਕਾਈ ਜਾਣਾ ਉੱਪਰ, ਉਸ ਚੋਂ ਮੇਵਾ ਹੇਠਾਂ ਜਾਣਾ ਹੀ ਨਹੀਂ।
ਜਿਹੜੀ ਕਿ 73ਵੀਂ 74ਵੀਂ ਸੋਧ ਜੇ ਸੰਵਿਧਾਨ 'ਚ ਵੀ ਤੁਸੀਂ ਕੋਈ ਦਰਜ ਕਰਤੀ ਉਹ ਵੀ ਜ਼ੀਰੋ ਇੰਪਲੀਮੈਂਟ ਹੁੰਦੀ ਹੈ, ਜਿਹੜੀ ਮਾੜੀ ਮੋਟੀ ਲੋਕ ਜਿਹਦੇ 'ਚੋਂ ਰਾਈਟ ਲੈ ਸਕਦੇ ਨੇ, ਤੁਸੀਂ ਉਹਦੀ ਵੀ ਕੋਈ ਗੱਲ ਨਹੀਂ ਕਰਦੇ, ਇਹ ਵੀ ਕਿਸੇ ਦਾ ਏਜੰਡੇ ਦਾ ਹਿੱਸਾ ਨਹੀਂ ਹੈ। ਤੁਸੀਂ ਗ੍ਰਾਮ ਸਭਾ ਮਾੜੀ ਮੋਟੀ ਇੱਕ ਤਾਕਤ ਵਾਲੀ ਗੱਲ ਹੈ, ਉਹਦੇ 'ਤੇ ਕੋਈ ਗੱਲ ਨਹੀਂ ਹੋ ਰਹੀ ਕੰਟਰੀ ਦੇ ਵਿੱਚ। ਨਾ ਸਰਪੰਚ ਜਵਾਬਦੇਹ ਹੋਣ ਲਈ ਤਿਆਰ ਹੈ, ਨਾ ਕੋਈ ਅਧਿਕਾਰੀ ਜਵਾਬਦੇਹ ਹੋਣ ਲਈ ਤਿਆਰ ਹੈ, ਨਾ ਪੋਲੀਟੀਸ਼ੀਅਨ ਨੇ ਤਾਂ ਕੀ ਜਵਾਬਦੇਹ ਹੋਣਾ। ਮਤਲਬ ਇੱਕ ਖਾਕਾ ਥੋੜ੍ਹਾ ਜਿਹਾ ਇਸ ਲੈਵਲ ਦਾ ਬਣ ਕੇ, ਬਿਨਾਂ ਸ਼ੱਕ ਇਹ ਜਿੱਤ ਜਿਹੜੀ ਹੈ, ਇਹ ਜਿੱਤ ਅੰਤਮ ਕੋਈ ਨਹੀਂ ਹੁੰਦੀ, ਇੱਕ ਲੈਵਲ ਦੀ ਇੱਕ ਪੜਾਅ ਹੈ ਇਹ ਉਹਦਾ। ਇਸ ਜਿੱਤ ਦੀ ਖੁਸ਼ੀ 'ਚ ਗਲਤਾਨ ਹੋਣ ਦੀ ਬਜਾਏ ਹੁਣ ਸਗੋਂ ਜ਼ਿੰਮੇਵਾਰੀ ਇਹ ਨਿਭਾਉਣੀ ਪਏਗੀ ਕਿ ਜਿਹੜਾ ਵੱਡਾ ਮਾਮਲਾ ਆ ਰਿਹਾ ਉਹਦੇ ਨਾਲ ਹੁਣੇ ਤੋਂ ਕਿਵੇਂ ਨਜਿੱਠਣਾ। ਉਹ ਸਿਰ ਜੋੜ ਕੇ ਬੈਠਣ, ਉਹ ਜਥੇਬੰਦੀਆਂ ਵੀ ਬੈਠਣ, ਆ ਕੇ ਦੂਜੇ ਸਾਰਾ ਜਿੰਨਾ ਭਾਈ ਵੱਖ-ਵੱਖ ਸਟਰੀਮ ਦੇ ਲੋਕ ਨੇ ਉਹ ਵੀ ਬੈਠਣ, ਵਖਰੇਵੇਂ ਹੋਣਗੇ, ਹਰੇਕ ਦਾ ਆਪਣਾ ਵਿਚਾਰਧਾਰਾ ਹੋਏਗੀ, ਹਰੇਕ ਦਾ ਆਪਣਾ ਏਜੰਡਾ ਹੋਏਗਾ, ਪਰ ਮਿਨੀਮਮ ਏਜੰਡੇ 'ਤੇ ਤਾਂ ਕੁਝ ਕੀਤਾ ਜਾ ਸਕਦਾ ਨਾ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਕਿ ਤਾਕਤ ਨੂੰ ਜਿਹੜਾ ਆ ਫੈਡਰਲਿਜ਼ਮ ਤੇ ਲੈ ਕੇ ਆਉਣਾ, ਪੋਲੀਟੀਕਲ ਤਾਕਤ ਨੂੰ, ਇੱਕ ਵੱਡਾ ਏਜੰਡਾ ਹੋਣਾ ਚਾਹੀਦਾ। ਤੇ ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਜ਼ ਨੇ, ਮੈਂ ਆਖਰੀ ਸਵਾਲ ਕਰਨਾ ਚਾਹੁੰਦਾ ਤੁਹਾਨੂੰ ਕਿ ਉਹ ਟ੍ਰੈਡੀਸ਼ਨਲ ਪਾਰਟੀਜ਼ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ। ਖਾਸ ਕਰਕੇ ਵੱਡੀ ਤਕਲੀਫ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ, ਬਾਦਲ ਨੇ ਜੋ ਆ ਕੇ ਮਤਲਬ ਫੈਡਰਲਿਜ਼ਮ ਨੂੰ ਜਿਵੇਂ ਛੱਡਿਆ ਆ ਉਸ ਤੋਂ ਮਿਲੀ ਆ। ਹੁਣ ਅੱਗੇ ਵੀ ਚੋਣਾਂ ਪੰਜਾਬ 'ਚ ਆ ਰਹੀਆਂ ਨੇ ਅਤੇ ਪੰਜਾਬ ਦੇ ਲੋਕਾਂ ਦੀ ਨਜ਼ਰ ਹੁਣ ਚੋਣਾਂ 'ਤੇ ਉਹ ਇਨਵੋਲਵ ਵੀ ਹੋਣਗੇ, ਪਾਰਟੀਸਪੇਸ਼ਨ ਵੀ ਹੋਣੀ ਆ ਇਲੈਕਸ਼ਨ ਸਿਸਟਮ 'ਚ। ਤਾਂ ਉਹਦੇ ਵਿੱਚ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹ ਕਿਸੇ ਤਰ੍ਹਾਂ ਦੇ ਨਾਲ ਚੋਣਾਂ ਦਾ ਵਿੱਚ ਸ਼ਾਮਲ ਹੋਵੇ ਜਾਂ ਹਿੱਸਾ ਬਣੇ, ਜਿਹਦੇ ਨਾਲ ਕਿ ਇੱਕ ਟ੍ਰੈਡੀਸ਼ਨਲ ਪੋਲੀਟਿਕਸ ਤੋਂ ਤਬਦੀਲੀ ਆ ਸਕੇ। ਤਾਂ ਤੁਹਾਨੂੰ ਕੀ ਸੰਭਾਵਨਾ ਲੱਗਦੀ ਹੈ? ਤੁਹਾਡੀ ਕੀ ਰਾਏ ਹੈ ਇਹਦੇ ਬਾਰੇ? ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ। ਦੇਖੋ, ਲੋਕਾਂ ਦੀ ਤਮੰਨਾ ਤਾਂ ਹੈ ਬੜੀ, ਲੋਕਾਂ ਦੀ ਤਮੰਨਾ ਤਾਂ ਨਾ ਉਦੋਂ ਤੋਂ ਲੈ ਕੇ ਹੀ ਹੈ ਜਦੋਂ ਤੋਂ ਮਨਪ੍ਰੀਤ ਬਾਦਲ ਮਗਰ ਵੀ ਲੱਗੇ ਲੋਕ, ਤਾਂ ਫਿਰ ਆਪ ਮਗਰ ਲੱਗ ਗਏ। ਆਪ ਦਾ ਇੱਥੇ ਕੋਈ ਲੱਲਾ ਕੱਖਾ ਨਹੀਂ ਸੀ, ਕਿਤੇ ਰਾਮਲੀਲਾ ਮੈਦਾਨ 'ਚ ਅੰਨਾਂ ਦਾ ਕੋਈ ਅੰਦੋਲਨ ਸੀ, ਉਹ ਵੀ ਭ੍ਰਿਸ਼ਟਾਚਾਰ ਵਿਰੋਧੀ ਇਕੱਲਾ, ਅਤੇ ਇੱਥੇ ਚੱਕ ਕੇ ਜੀ ਮੁਸ਼ਕਿਲ ਨਾਲ ਬੰਦੇ ਲੱਭੇ ਉਹਨਾਂ ਨੇ, ਬੰਦੇ ਕਿੱਥੇ ਨੇ, ਕੈਂਡੀਡੇਟ ਨਹੀਂ ਬਣ ਰਿਹਾ ਸੀ ਉਦੋਂ ਤਾਂ ਕੋਈ। 4 MP ਜਿਤਾਏ ਲੋਕਾਂ ਨੇ, 18 ਬੰਦੇ, 432 ਸੀਟਾਂ ਲੜੀਆਂ ਸੀ ਆਪ ਨੇ ਉਦੋਂ ਪਾਰਲੀਮੈਂਟ ਦੀਆਂ, ਕੇਵਲ 18 ਤੇ ਜ਼ਮਾਨਤ ਬਚੀ ਸੀ। ਉਹ 'ਚ ਜਿਹੜੀਆਂ 10 ਸੀਟਾਂ ਪੰਜਾਬ ਵਾਲੀਆਂ ਸੀ ਅਤੇ 7 ਸੀਟਾਂ ਦਿੱਲੀ ਵਾਲੀਆਂ ਸੀ, 1 ਸੀਟ ਕੋਈ ਹੋਰ ਸੀ ਮਹਾਰਾਸ਼ਟਰ ਵਾਲੀ, ਉਦੋਂ ਬਿਨਾਂ ਜ਼ਮਾਨਤ ਨਹੀਂ ਬਚੀ। ਇਹਦਾ ਮਤਲਬ ਰਿਸਪੌਂਡ ਕੌਣ ਕਰ ਰਿਹਾ ਸੀ? ਇਹ ਨਹੀਂ ਕਿ ਕੇਜਰੀਵਾਲ ਬਹੁਤ ਵਧੀਆ, ਆਪ ਦਾ ਅੰਦੋਲਨ ਬਹੁਤ ਵਧੀਆ, ਕਿਉਂਕਿ ਪੰਜਾਬ ਦੀ ਜਿਹੜੇ ਮਾਈਂਡ ਸੈੱਟ ਦੇ ਵਿੱਚ ਦੂਜੀਆਂ ਪਾਰਟੀਆਂ 'ਚੋਂ ਇੱਕ ਉਪਰਾਮਤਾ ਸੀ ਕਿ ਇਹ ਨਹੀਂ ਕੰਮ ਕਰ ਸਕਦੇ, ਸਾਨੂੰ ਕੋਈ ਅਲਟਰਨੇਟਿਵ ਚਾਹੀਦਾ। ਲੋਕ ਤਾਂ ਅਲਟਰਨੇਟਿਵ ਦੇ ਰਹੇ ਨੇ, ਪਰ ਜਿਹੜਾ ਇਹ 32 ਜਥੇ, ਸੰਯੁਕਤ ਕਿਸਾਨ ਮੋਰਚੇ ਦਾ ਨਹੀਂ, ਮਤਲਬ ਪੰਜਾਬ ਦੀ 32 ਜਥੇਬੰਦੀਆਂ ਲਈ ਚੈਲੰਜ ਹੈ। ਹੁਣ ਉਹ 32 ਦਾ ਜਿਹੜਾ ਪਿਛੋਕੜ ਹੈ, ਪਿਛੋਕੜ 'ਚ ਇਹ ਹੈ ਕਿ ਉਹਦੇ 'ਚੋਂ 3-4 ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਚੋਣਾਂ ਨਹੀਂ ਲੜਨੀਆਂ ਚਾਹੁੰਦੀਆਂ, ਲੜਦੀਆਂ ਨਹੀਂ, ਬਾਈਕਾਟ ਕਰਦੀਆਂ ਨੇ। ਕੋਈ ਕਹਿੰਦਾ ਸੀ ਕਿਸੇ ਨੂੰ ਨਹੀਂ ਕਹਿਣਾ, ਕੋਈ ਕਿਸੇ, ਹੈ ਨਾ। ਕੁਝ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਨਹੀਂ ਲੜਦੀਆਂ, ਕਿਸੇ ਨਾ ਕਿਸੇ ਧਿਰ ਦੀ ਮਦਦ ਕਰਦੀਆਂ ਰਹੀਆਂ ਨੇ, ਜਿਹੜੀਆਂ ਵੀ ਵੱਖ-ਵੱਖ। ਇਸ ਲਈ ਵਖਰੇਵੇਂ ਤਾਂ ਉਹਨਾਂ ਦੇ ਵਿੱਚ ਬਹੁਤ ਨੇ। ਕੀ ਉਹ ਹੁਣ ਐਡੇ ਜੋਗੇ ਉਸ ਤੋਂ ਉੱਭਰ ਪਾਉਣਗੇ, ਆਪਣੇ ਪਿਛੋਕੜ ਤੋਂ ਉੱਭਰ ਕੇ ਡਿਮਾਂਡ ਦੇ ਮੁਤਾਬਕ, ਜਿਵੇਂ ਲੋਕਾਂ ਦੀ ਇੱਛਾ ਹੈ ਉਹਦੇ ਮੁਤਾਬਕ ਫੈਸਲਾ ਲੈ ਸਕਣਗੇ? ਇੱਕ ਤਾਂ ਇਹ ਕੁਐਸਚਨ ਹੈ। 32 ਨੂੰ ਇੱਕ ਕੰਮ ਤਾਂ ਕਰਨਾ ਹੀ ਪਏਗਾ, ਐ ਨਹੀਂ ਕਿ ਉਹ 32 ਟੁੱਟ ਕੇ ਹੁਣ ਆਪਣੇ ਆਪਣੇ ਲੱਗ ਜਾਣ। ਉਦੋਂ ਬਾਅਦ ਵਾਲਾ ਅਗਲਾ ਜਿੱਥੇ ਮੋਦੀ ਕਹਿ ਰਿਹਾ ਕਿ ਇਹ ਤਾਂ ਤੁਹਾਨੂੰ ਸਮਝਾਇਆ ਨਹੀਂ ਜਾ ਸਕਿਆ, ਕਰਾਂਗੇ ਤਾਂ ਅਸੀਂ ਉਹੀ, ਉਹਦੇ ਖਿਲਾਫ ਮੈਦਾਨ ਤਾਂ ਤਿਆਰ ਹੀ ਰਹੂਗਾ, ਮਤਲਬ ਲੜਾਈ ਤਾਂ ਲੜਨੀ ਓ ਪੈਣੀ ਹੈ। ਮੈਨੂੰ ਲੱਗਦਾ ਇਹ ਸਟਰਗਲ ਖਤਮ ਨਹੀਂ ਹੋਈ, ਇਹਦਾ ਇੱਕ ਪੜਾਅ ਹੋਏਗਾ, ਉਹਦਾ ਰੂਪ ਬਦਲੇਗਾ ਕਿ ਉਹਨੂੰ ਕਿਸ ਲੈਵਲ 'ਤੇ ਲੈ ਕੇ ਜਾਣਾ ਹੈ। ਉਹ ਮੋਰਚਾ ਖਤਮ ਹੋਣ ਦਾ ਕੁਐਸਚਨ ਨਹੀਂ। ਇੱਕ ਤਾਂ ਇਹ ਉਹਦੇ 'ਚੋਂ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਇਹ ਬਿਲਕੁਲ ਲੋੜ ਹੈ। ਜੇ ਹੁਣ ਕਿੰਨੇ ਹੀ ਬੰਦੇ ਇੱਕ ਕੰਮ ਕੀਤਾ ਇਸ ਮੋਰਚੇ ਨੇ, ਜਿਹੜੇ ਲੋਕ ਨਾ ਇਹਨਾਂ ਲੀਡਰਾਂ ਦੇ ਹਾਰ ਫੜ ਕੇ ਖੜ੍ਹਦੇ ਸੀ, ਹੁਣ ਉਹ ਸਵਾਲ ਲਈ ਖੜ੍ਹੇ ਨੇ ਹਰੇਕ ਪਿੰਡ 'ਚ। ਤੁਸੀਂ ਦੇਖੋ ਕਿਸੇ ਵੀ ਪਾਰਟੀ ਦਾ ਜਾਏ, ਅਤੇ ਉਹਨਾਂ ਨੂੰ ਉਹ ਇੰਨੀ ਚੇਤਨਾ ਉਹਨਾਂ 'ਚ ਆ ਗਈ ਹੈ ਕਿ ਅਸੀਂ ਹੁਣ ਇਹਨਾਂ ਦੇ ਨਹੀਂ। ਜੇ ਉਹਨਾਂ ਬੰਦਿਆਂ ਨੂੰ ਦੁਬਾਰਾ ਇਹ ਕਹਿ ਦਿੱਤਾ ਜਾਵੇ ਇਹਨਾਂ ਨੂੰ ਹੀ ਤੁਸੀਂ ਵੋਟ ਪਾਉਣੀ ਹੈ, ਇਹਨਾਂ ਦੇ ਹੀ ਕਰਿੰਦੇ ਬਣੋ, ਤਾਂ ਉਹਨਾਂ ਦੀ ਅੰਦਰੋਂ ਰੂਹ ਮਾਰੀ ਜਾਏਗੀ। ਬੰਦਾ ਐ ਨਹੀਂ ਲੜਦਾ ਹੁੰਦਾ, ਬੰਦਾ ਕਿਸੇ ਉਮੀਦ 'ਚ ਲੜਦਾ ਕਿ ਮੇਰੀ ਧਿਰ ਖੜੀ ਹੋ ਗਈ ਕਿ ਮੈਂ ਹੁਣ ਇਹਨਾਂ ਦੇ ਪਾਲੇ 'ਚ ਨਹੀਂ ਜਾਣਾ। ਜੇ ਦੁਬਾਰਾ ਉਹਨਾਂ ਦੇ ਪਾਲੇ 'ਚ ਭੇਜਣ ਦਾ ਇੱਕ ਸਮਾਨ ਰਿਹਾ, ਫਿਰ ਮੂਵਮੈਂਟ ਦਾ ਅਸਰ ਬਹੁਤ ਨੀਚੇ ਚਲਾ ਜਾਏਗਾ। ਇਸ ਲਈ ਇਹ ਉਹਨਾਂ 'ਤੇ ਜ਼ਿੰਮੇਵਾਰੀ ਵੀ ਵੱਡੀ ਹੈ, ਅਤੇ ਕੋਈ ਨਾ ਕੋਈ ਕੁਝ ਕਰਕੇ ਉਹ ਆਪ ਆਉਂਦੇ ਨੇ, ਆਪ ਨਹੀਂ ਆਉਂਦੇ ਤਾਂ ਕੋਈ ਹੋਰ ਇੱਥੇ ਕੋਈ ਸਿਸਟਮ ਸਟਾਰਟ ਕਰਕੇ ਜੋ ਵੀ ਤਰੀਕਾ ਹੋਏ, ਕੋਈ ਅਲਟਰਨੇਟਿਵ ਕੈਂਡੀਡੇਟ ਤਾਂ ਹੋਣਗੇ। ਉਹ ਪੀਪਲ 'ਚ ਕੈਂਡੀਡੇਟ ਦੇ ਦਿੰਦੇ ਨੇ, ਵੱਖ-ਵੱਖ ਧਿਰਾਂ ਨੂੰ ਕਹਿੰਦੇ ਨੇ ਵੀ ਇਹਨਾਂ ਤੋਂ ਹਟਵੇਂ ਆਪਾਂ ਕਰੋ ਜੋ ਵੀ ਕੁਛ ਕਰਦੇ ਹਾਂ। ਅਲਟਰਨੇਟਿਵ ਚਾਹੀਦਾ, ਮੇਰਾ ਆਪਣਾ ਵੀ ਮੰਨਣਾ ਕਿ ਕੋਈ ਨਾ ਕੋਈ ਅਲਟਰਨੇਟਿਵ ਧਿਰ ਇਮਰਜ ਹੋਣੀ ਚਾਹੀਦੀ ਹੈ, ਪਰ ਉਹ ਅਲਟਰਨੇਟਿਵ ਧਿਰ ਬੰਦਿਆਂ ਦੀ ਨਹੀਂ, ਪਹਿਲਾਂ ਉਹਦੇ ਮੂਹਰੇ ਏਜੰਡਾ ਲੱਗਣਾ ਚਾਹੀਦਾ।
ਕੱਲਾ ਕਿਸਾਨ ਸੰਘਰਸ਼ ਮੁਰੇ ਏਜੰਡਾ ਸੀ ਇੱਕ, ਉਹ ਏਜੰਡੇ ਨੇ ਇਕੱਠੇ ਰੱਖਿਆ। ਏਜੰਡੇ ਨਹੀਂ ਇਕੱਠੇ ਰੱਖਿਆ। ਇਹ ਇੱਕ ਜਿਹੜਾ ਫੈਡਰਲਿਜ਼ਮ ਦਾ ਏਜੰਡਾ ਹੈ ਤੇ ਇਹ ਜਿਹੜਾ ਐਮਪਾਵਰਮੈਂਟ ਆਫ ਪੀਪਲਜ਼ ਦਾ ਏਜੰਡਾ ਹੈ, ਇਹ ਜਿਹੜੇ ਖੇਤੀ ਦੀ ਟੋਟਲ ਡਿਵੈਲਪਮੈਂਟ ਦਾ ਮਾਡਲ ਬਦਲਣ ਦਾ ਵੀ ਏਜੰਡਾ ਹੈ। ਇਹ ਸਾਰੀਆਂ ਚੀਜ਼ਾਂ ਮਤਲਬ ਉਸ ਪੋਲਿਟਿਕਸ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ ਨਾ। ਜਿਹੜੇ ਲੋਕ ਕਹਿੰਦੇ ਨੇ ਇਕਨੋਮਿਕ ਸੁਧਾਰ ਕਰਦੇ ਆ, ਤਾਂ ਪੋਲੀਟੀਕਲ ਸੁਧਾਰ ਵੀ ਤਾਂ ਏਜੰਡਾ ਹੋਣਾ ਚਾਹੀਦਾ ਨਾ। ਪੋਲਿਟਿਕਸ 'ਚ ਕੀ ਸੁਧਾਰ ਆਉਣ, ਉਹਨਾਂ ਦੇ ਏਜੰਡੇ ਤੇ ਲੜਾਈ ਲੜਨ ਦੀ ਜ਼ਰੂਰਤ ਹੈ। ਮੇਰੇ ਦਿਮਾਗ 'ਚ ਇੱਕ ਸਵਾਲ ਵਿਸਰ ਗਿਆ ਸੀ, ਆਖਰੀ ਸਵਾਲ ਇਹ ਮੈਂ ਕਰੂੰਗਾ ਹੁਣ, ਕਿ ਜਿਹੜਾ ਪੰਜਾਬ ਦੀ ਕਿਸਾਨੀ ਆ ਉਹਦੀ ਜਿਹੜੀ ਆਰਥਿਕਤਾ ਦਾ ਸਵਾਲ ਆ, ਚਲੋ ਇਹ ਕਾਨੂੰਨ ਸਾਡੇ ਤੇ ਇੱਕ ਨਵਾਂ ਹਮਲਾ ਹੋਇਆ ਸੀ, ਅਸੀਂ ਇਸ ਦੇ ਖਿਲਾਫ ਲੜੇ, ਪਰ ਉਸ ਤੋਂ ਪਹਿਲਾਂ ਵੀ ਸਾਡੀ ਕਿਸਾਨੀ ਦੀ ਹਾਲਾਤ ਬਹੁਤ ਬੁਰੀ ਸੀ, ਜਿਹੜਾ ਮਤਲਬ ਕਹਿੰਦੇ ਸਟੇਟਸ ਕੋ ਆ ਜਿਹੜਾ। ਅਤੇ ਇੱਕ ਮਸਲਾ ਪੰਜਾਬ ਦੀ ਕਿਸਾਨੀ ਲਈ ਇਹ ਮੰਨਿਆ ਜਾਂਦਾ ਕਿ ਜਿਹੜਾ ਪੱਛਮ ਦਾ ਲਾਂਘਾ ਆ ਉਹ ਖੁੱਲ੍ਹਣਾ ਬੜਾ ਜ਼ਰੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਆ ਕਿ ਸਾਡਾ ਵਪਾਰ ਇੱਥੋਂ ਵਾਇਆ ਲਾਹੌਰ ਜਾਂ ਵਾਇਆ ਜਿਹੜਾ ਹੁਸੈਨੀ ਵਾਲਾ ਬਾਰਡਰ ਆ, ਉਹਨਾਂ ਤੋਂ ਸਾਡਾ ਸਾਰਾ ਮਾਲ ਜਿਹੜਾ ਸਾਡਾ ਕੁਦਰਤੀ ਲਾਂਘਾ ਵਪਾਰ ਦਾ ਆ ਉੱਧਰ ਨੂੰ ਚੱਲੇ, ਪਰ ਉਹ ਰਾਸ਼ਟਰਵਾਦ ਦੀ ਸਮੱਸਿਆ ਕਰਕੇ ਨਹੀਂ ਖੁੱਲ੍ਹ ਰਿਹਾ। ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਜਿਹੜਾ ਮਸਲਾ ਆ ਇਹ ਵਿਚਾਰਨਾ ਚਾਹੀਦਾ ਅਤੇ ਇਹਦੇ 'ਤੇ ਵੀ ਲਾਮਬੰਦੀ ਜਿਹੜੀ ਆ ਸਾਰਨੀ ਚਾਹੀਦੀ ਆ ਕਿ ਜਿਹੜਾ ਇਹ ਸਾਡਾ ਵਪਾਰ ਜਿਹੜਾ ਆ ਇੱਧਰ ਨੂੰ ਵੀ ਚਾਲੂ ਹੋਵੇ? ਵੈਸੇ ਤਾਂ ਮੈਂ ਤਾਂ ਬੜੀ ਦੇਰ ਤੋਂ, ਅਸੀਂ ਤਾਂ ਮੈਂ ਜਦੋਂ ਸਟੂਡੈਂਟ ਸੀ, ਸਾਡਾ ਇੱਕ ਗਰੁੱਪ ਸੀ ਛੋਟਾ, ਅਸੀਂ ਤਾਂ 86 ਤੋਂ ਹੀ ਜਾਂਦੇ ਹਾਂ ਬਾਘਾ ਬਾਰਡਰ ਖੋਲ੍ਹਣ ਲਈ ਵੀ ਇਹ ਖੋਲ੍ਹਣਾ ਚਾਹੀਦਾ। ਉਹਦਾ ਕਾਰਨ ਹੈ, ਉਹਦਾ ਰੀਜਨ ਇਕੱਲਾ ਵਪਾਰ ਨਹੀਂ ਹੈ। ਮੈਨੂੰ ਲੱਗਦਾ ਉਹਦਾ ਰੀਜਨ 47 'ਚ ਵੀ ਪਿਆ। 47 'ਚ ਵੰਡ ਕੇਵਲ ਪੰਜਾਬ ਤੇ ਬੰਗਾਲ ਦੀ ਹੋਈ ਹੈ, ਕੋਈ ਦੇਸ਼ ਦੀ ਵੰਡ ਨਹੀਂ ਹੋਈ। 10 ਲੱਖ ਜਿਹੜੇ ਮਰੇ ਉਹਦੇ 'ਚੋਂ 8 ਲੱਖ ਪੰਜਾਬੀ ਸੀ। ਜਿਹੜੇ 2.5 ਕਰੋੜ ਮਾਈਗਰੇਟ ਹੋਏ ਉਹਨਾਂ 'ਚੋਂ ਵੀ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਹੈ ਨਾ। ਇੱਕ ਉਹ ਸੰਤਾਪ ਅਜੇ ਤੱਕ ਵੀ ਸਾਡੇ ਤੋਂ ਜਿਹੜੇ ਸੈਂਟਰ ਖੁੱਸ ਗਏ ਉਹ ਉਦੋਂ ਦੇ ਕਲਚਰਲ ਸੈਂਟਰ, ਇੱਕ ਐਡਾ ਵੱਡਾ ਸ਼ਹਿਰ ਜਿਹੜਾ ਲਾਹੌਰ ਸੀ, ਬਾਕੀ ਦੀਆਂ ਚੀਜ਼ਾਂ ਸੀ ਉਹ ਬਾਰ-ਬਾਰ ਨਹੀਂ ਬਣਦੀਆਂ ਹੁੰਦੀਆਂ। ਇੱਕ ਕਰੈਕਟਰ ਬਣਦਾ ਸਦੀਆਂ 'ਚ ਕਿਸੇ ਏਰੀਏ ਦਾ ਜਾਂ ਬਾਕੀ ਦੀਆਂ ਚੀਜ਼ਾਂ ਦਾ। ਸਾਡਾ ਆ ਪੰਜਾਬ ਤਾਂ ਅਸੀਂ ਬਾਅਦ 'ਚ ਵਿੱਚ ਪਾਇਆ ਹੈ ਨਾ, ਪੈਪਸੂ ਪਾ ਗਿਆ, ਬਾਕੀ ਪਾਇਆ ਗਿਆ। ਜਿਹੜਾ ਐਕਚੁਅਲੀ ਪੰਜਾਬ ਤਾਂ ਪਾਕਿਸਤਾਨ 'ਚ ਹੀ ਚਲਾ ਗਿਆ, ਜਿਹੜਾ ਮੇਨ ਪੰਜਾਬ ਸੀ। ਇਸ ਕਰਕੇ ਇੱਕ ਤਾਂ ਉਹਦੀ ਹਿਸਟੋਰੀਕਲ ਖਾਹਿਸ਼ ਵੀ ਹੈ ਲੋਕਾਂ ਦੀ, ਬੜੇ ਲੰਮੇ ਸਮੇਂ ਤੋਂ ਰੂਲਰ ਦੀ ਨਹੀਂ ਰਹੀ, ਪਰ ਲੋਕ ਇੱਕ ਦੂਜੇ ਨੂੰ ਜਦੋਂ ਵੀ ਮਿਲਦੇ ਨੇ, ਜਦੋਂ ਵੀ ਮੌਕਾ ਮਿਲਦਾ ਤੇ ਤੁਸੀਂ ਦੇਖੋ ਕਿ ਉਹ ਮੁਹੱਬਤ ਕਰਦੇ ਨੇ। ਪਤਾ ਨਹੀਂ ਉਹ ਟੈਕਨੀਕਲ ਪੁਆਇੰਟ ਕਿਹੋ ਜਿਹਾ ਆਇਆ ਇੱਕ ਸਾਲ ਦੇ ਵਿੱਚ ਕਿ ਲੋਕਾਂ ਨੇ ਆਪਸ 'ਚ ਵੱਢ ਟੁੱਕ ਕੀਤੀ ਜਿਹੜੀ ਵੀ ਹੈ। ਦੂਜਾ ਸਵਾਲ ਇਹ ਹੈ ਕਿ ਸਾਰੀ ਦੁਨੀਆ ਦਾ ਜਿਹੜਾ ਇੱਕ ਖਾਕਾ ਜਿਹੜਾ ਸਾਡੇ ਸਾਹਮਣੇ ਹੋਇਆ, ਯੂਰਪ ਦੇਖੋ ਤੁਸੀਂ, ਫਰਾਂਸ ਤੇ ਬਰਤਾਨੀਆ ਤਾਂ 400 ਸਾਲ ਲੜਦੇ ਰਹੇ ਨੇ, ਜਿੰਨੇ ਬੰਦੇ ਉਹਨਾਂ ਨੇ ਮਾਰੇ ਨੇ ਅਸੀਂ ਤਾਂ ਮਾਰੇ ਹੀ ਨਹੀਂ ਕਿਤੇ ਵੀ ਇੱਕ ਦੂਜੇ ਨੇ। ਪਰ ਉਹਨਾਂ ਨੇ ਇੰਨਾ ਦਿਮਾਗ ਖਪਾਇਆ ਉਸ ਤੋਂ ਬਾਅਦ ਕਿ ਹੁਣ ਇਹ ਲੜਾਈ ਨਹੀਂ, ਹੁਣ ਫਿਊਚਰ ਇਸ ਲੈਵਲ 'ਤੇ ਨਹੀਂ, ਆਪਾਂ ਕਿਸੇ ਤਰੀਕੇ ਨਾਲ ਕਰਨਾ। ਉਹਨਾਂ ਨੇ ਯੂਰਪੀਅਨ ਪਾਰਲੀਮੈਂਟ ਵੀ ਬਣਾ ਲਈ, ਯੂਰਪੀਅਨ ਕਰੰਸੀ ਪਹਿਲਾਂ ਸੀ, ਇਕਨੋਮਿਕ ਕੋਆਪਰੇਸ਼ਨ ਉਦੋਂ ਪਹਿਲਾਂ ਸੀ, ਉਹ ਸਾਰੀਆਂ ਇਕੱਠੀਆਂ ਕਰਕੇ ਤੇ ਹੁਣ ਵੀਜ਼ਾ ਇੱਕ ਯੂਰਪ ਦੇ ਇੱਕ ਦੇਸ਼ ਦਾ ਲਓ ਜਿੱਥੇ ਮਰਜ਼ੀ ਜਾਓ, ਤੇ ਉਹਨੇ ਉਦੋਂ ਵੀ ਅੱਗੇ ਕਰ ਲਿਆ। ਤੇ ਹੁਣ ਫਾਂਸੀ ਦੀ ਸਜ਼ਾ ਵੀ ਸਾਰੇ ਯੂਰਪ ਨੇ ਕਿਹਾ ਕਿ ਆਪਾਂ ਨਹੀਂ ਦਿਆਂਗੇ। ਜਿਵੇਂ ਜਿਵੇਂ ਤੁਸੀਂ ਬੋਕਲੇ ਹੁੰਦੇ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਨੈਗੇਟਿਵ ਸੋਚ ਆ ਉਹ ਘਟਦੀ ਜਾਂਦੀ ਹੈ ਤੇ ਪੋਜ਼ੀਟਿਵ ਵੱਧਦੀ ਜਾਂਦੀ ਹੈ। ਸਾਡਾ ਦੱਖਣੀ ਏਸ਼ੀਆ ਦਾ ਜਿਹੜਾ ਸਾਰਕ ਬਣਿਆ ਹੋਇਆ, ਉਹਦੇ ਸਭ ਤੋਂ ਬੜਾ ਕਲੇਸ਼ ਭਾਰਤ ਤੇ ਪਾਕਿਸਤਾਨ ਦੀ ਕੰਟਰਾਡਿਕਸ਼ਨ ਦਾ। ਨਹੀਂ ਤਾਂ ਸਾਊਥ ਏਸ਼ੀਆ ਦੇ ਵਿੱਚ ਇੱਕ ਬੜਾ ਵੱਡਾ ਇੱਕ ਆਪਸੀ ਆਦਾਨ ਪ੍ਰਦਾਨ ਹੋ ਸਕਦਾ ਹੈ। ਔਰ ਇਹ ਜਿਹੜੀ ਇਹਨਾਂ ਦੇ ਦਿਮਾਗ 'ਚ ਸੁਪਰ ਪਾਵਰ, ਉਹ ਵੀ ਤਾਂ ਹੀ ਬਣੇਗਾ ਜੇ ਰੀਜਨਲ ਪਾਵਰ ਤਾਂ ਪਹਿਲਾਂ ਬਣੋਗੇ, ਮਾੜਾ ਮੋਟਾ ਕੁਝ ਹੋਏਗਾ। ਔਰ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਲਾਂਘਾ ਇਹ ਖੁੱਲ੍ਹੇ। ਲਾਂਘਾ ਇਕੱਲਾ ਮੈਨੂੰ ਲੱਗਦਾ ਰਾਸ਼ਟਰਵਾਦ ਦਾ ਕੁਐਸਚਨ ਨਹੀਂ, ਰਾਸ਼ਟਰਵਾਦ ਸ਼ਾਇਦ ਉਹਦੇ ਨਾਲ ਵੀ ਚੱਲ ਜਾਂਦਾ ਮਾੜਾ ਮੋਟਾ ਜੇ ਰਾਸ਼ਟਰ ਨੂੰ ਵੀ ਪਿਆਰ ਪੂਰ ਕਰਦੇ ਹੁੰਦੇ, ਤੇ ਉਹ ਵੀ ਨਹੀਂ ਹੈ। ਇਹ ਨਿਰੋਲ ਸੱਤਾ ਦੀ ਲਾਲਚ ਹੈ, ਤੇ ਸੱਤਾ ਕਿਉਂਕਿ ਟਕਰਾਅ 'ਚੋਂ ਮਿਲਦੀ ਹੈ। ਪਾਕਿਸਤਾਨੀਆਂ ਨੂੰ ਇਸ ਲਈ ਮਿਲਦੀ ਹੈ, ਹਿੰਦੁਸਤਾਨ ਨੂੰ ਮਾੜਾ ਕੋ ਇਹਨਾਂ ਦੀ ਇਸ ਤੋਂ ਮਿਲਦੀ ਹੈ ਕਿ ਇੱਧਰ ਟਕਰਾਅ ਦਾ ਮੁੱਦਾ ਦਿਖਾ ਕੇ ਸਾਰੇ ਦੇਸ਼ 'ਚੋਂ ਵੋਟਾਂ ਲੈ ਲਓ। ਤੇ ਨਹੀਂ ਤਾਂ ਫਿਰ ਤੁਸੀਂ ਦੇਖੋ ਵਪਾਰ ਕਰਾਚੀ ਤੇ ਬੰਬੇ 'ਚ ਤਾਂ ਕਦੇ ਵੀ ਨਹੀਂ ਰੁਕਿਆ। ਇਹ ਵੀ ਕਾਰਪੋਰੇਟ ਦਾ ਫੰਡਾ। ਕਾਰਪੋਰੇਟ ਵੱਡਾ ਸਾਡੇ ਕਿੱਥੇ ਹੈ? ਸਾਡੀ ਇਕਨੋਮਿਕ ਰਾਜਧਾਨੀ ਕਿੱਥੇ ਹੈ? ਮੁੰਬਈ ਹੈ। ਮਹਾਰਾਸ਼ਟਰ, ਗੁਜਰਾਤ ਤੇ ਇਹਨਾਂ ਨੂੰ ਸਭ ਨੂੰ ਫਾਇਦਾ ਹੋਵੇ, ਤੇ ਉਧਰ ਕਰਾਚੀ ਨੂੰ, ਤੇ ਇੱਧਰ ਟੋਟਲ ਪੰਜਾਬ ਮਾਰਿਆ ਜਾਵੇ, ਪਾਕਿਸਤਾਨੀ ਵਾਲਾ ਵੀ, ਲਾਹੌਰ ਤੋਂ ਕਸੂਰ ਤੋਂ ਲੈ ਕੇ ਤੇ ਇੱਧਰਲਾ ਜਿਹੜਾ ਸਾਰਾ। ਮੈਨੂੰ ਲੱਗਦਾ ਇਹ ਵੀ ਡਿਜ਼ਾਈਨ ਦਾ ਹਿੱਸਾ ਹੈ ਬੜਾ ਲੰਮਾ ਸਮੇਂ ਦਾ, ਜਿਹੜਾ ਕਾਰਪੋਰੇਟ ਦਾ ਇੱਕ ਆਪਣਾ ਵੀ, ਕਾਰਪੋਰੇਟ 'ਚ ਵੀ ਗੁੱਟਬਾਜ਼ੀਆਂ ਨੇ ਕਿ ਕਿਹੜੇ ਪਾਸੇ 'ਚ ਉਸ ਲੈਵਲ 'ਤੇ ਹੋਵੇ। ਔਰ ਹੁਣ ਤਾਂ ਇੱਕ ਨਿਹਾਇਤ ਜ਼ਰੂਰੀ ਹੈ, ਜਦੋਂ ਦਾ ਇੰਟਰਡਿਪੈਂਡੈਂਟ ਵਰਲਡ ਹੋ ਗਿਆ, ਦੁਨੀਆ ਅੰਤਰ ਨਿਰਭਰ ਹੋ ਗਈ। ਹੁਣ ਸਾਰੀ ਦੁਨੀਆ ਦੇ ਵਿੱਚ ਬੰਦੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਰਹਿਣ ਲੱਗ ਗਏ। ਪੂੰਜੀ ਤਾਂ ਤੁਰੀਓ ਫਿਰਦੀ ਹੈ, ਇੱਕ ਦੇਸ਼ਾਂ 'ਚ ਖੁੱਲੀਓ ਦੇਤੀ, ਤੁਸੀਂ ਜਿੱਥੇ ਮਰਜ਼ੀ ਚਲੀ ਜਾਏ। ਤਾਂ ਉਸ ਮਾਹੌਲ 'ਚ ਕੰਟਰੋਲਡ ਬਾਰਡਰ ਦਾ ਜਿਹੜਾ ਕਨਸੈਪਟ ਹੈ ਉਹ ਆਊਟਡੇਟਡ ਹੈ ਪੂਰੀ ਤਰ੍ਹਾਂ ਪਿਛਲੇ 50 ਸਾਲਾਂ ਤੋਂ। ਕਿਉਂਕਿ 1945 ਤੋਂ ਬਾਅਦ ਇੱਕ ਵੀ ਮਿਸਾਲ ਨਹੀਂ ਪੂਰੀ ਦੁਨੀਆ 'ਚ ਕਿ ਕਿਸੇ ਦੇਸ਼ ਨੇ ਸਿੱਧਾ ਕਬਜ਼ਾ ਕਰਕੇ ਕਿਸੇ ਦੂਜੇ ਦੇਸ਼ 'ਤੇ ਰੱਖ ਲਿਆ ਹੋਵੇ। ਤੇ ਸਾਰੇ ਆਜ਼ਾਦ ਹੀ ਹੋਏ ਨੇ, ਦੂਜੇ ਗਏ ਨੇ। ਇਹ ਠੀਕ ਹੈ ਕਿ ਆਪਾਂ ਕਹਿੰਦੇ ਗੁਲਾਮੀ ਨਹੀਂ ਗਈ, ਗੁਲਾਮੀ ਦੇ ਤਰੀਕੇ ਬਦਲ ਗਏ ਨੇ, ਮਤਲਬ ਰੂਟ ਬਦਲ ਗਏ। ਪਰ ਐਨ ਡਾਇਰੈਕਟ ਫੌਜ ਦੇ ਰਾਹੀਂ ਜਿਹੜਾ ਗੁਲਾਮ ਅਫਗਾਨਿਸਤਾਨ ਤੋਂ ਹੱਥ ਜੋੜ ਕੇ ਵਾਪਸ ਗਿਆ ਅਮਰੀਕਾ,
ਇਰਾਕ 'ਚੋਂ ਵਾਪਸ ਕਿਸ ਤਰੀਕੇ ਨਾਲ ਆਇਆ। ਜੋਸਫ ਸਟਿਗਲਟਸ ਨੇ ਲਿਖਿਆ $3 ਟ੍ਰਿਲੀਅਨ ਵਾਰ, ਅਸੀਂ $5 ਟ੍ਰਿਲੀਅਨ ਦੀ ਇਕੋਨਮੀ ਬਣਾਉਣ ਨੂੰ ਫਿਰਦੇ। ਉਹ ਕਹਿੰਦਾ $3 ਟ੍ਰਿਲੀਅਨ ਉੱਤੇ ਖਰਚ ਹੋ ਗਿਆ, ਅਮਰੀਕਾ ਮਾਰਿਆ ਜਾਣਾ, ਕਰਜ਼ਾਈ ਹੋ ਰਿਹਾ, ਤੁਸੀਂ ਬੰਦ ਕਰ ਦਿਓ। ਤਾਂ ਸਾਡਾ ਜਿੰਨਾ ਪੈਸਾ ਫੌਜ 'ਤੇ ਲੱਗਦਾ, ਦੋਨੇ ਦੇਸ਼ਾਂ ਦੀਆਂ ਫੌਜਾਂ 'ਤੇ, ਅਤੇ ਇਹੋ ਜਿਹੇ ਗਰੀਬ ਦੇਸ਼ਾਂ ਦੇ ਵਿੱਚ ਜਿਹਦਾ 101 'ਚ ਭੁੱਖਮਰੀ 'ਚ 101ਵੇਂ ਨੰਬਰ 'ਤੇ ਆਇਆ ਵਾ ਹੋਵੇ, ਅਤੇ ਜਿੱਥੇ ਇੰਪਲਾਇਮੈਂਟ ਦਾ ਕੋਈ ਸਕੋਪ ਨਾ ਹੋਵੇ, ਜਿੱਥੇ ਖੇਤੀ ਮਰ ਰਹੀ ਹੋਵੇ, ਜਿੱਥੇ ਬਾਕੀ ਦੀਆਂ ਚੀਜ਼ਾਂ ਨੇ, ਉਹਦੇ ਲਈ ਤਾਂ ਬਾਰਡਰ ਖੋਲ੍ਹਣਾ ਸਭ ਤੋਂ ਜ਼ਰੂਰੀ ਡਿਮਾਂਡ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਔਰ ਬਹੁਤ ਪ੍ਰਾਇਓਰਟੀ ਹੋਣੀ ਚਾਹੀਦੀ ਹੈ। ਇਹਦੇ ਤੋਂ ਬਿਨਾਂ ਸਾਡਾ ਘੱਟੋ ਘੱਟ ਬਚ ਨਹੀਂ ਤਾਂ ਜਿੱਥੇ ਤੱਕ ਗੁਰੂ ਨਾਨਕ ਸਾਹਿਬ ਵੀ ਗਏ ਆ, ਸਾਰੇ ਰੋਡ ਦੇ ਰਸਤੇ ਰੋਡ ਹੀ ਸੀ ਨਾ, ਹੋਰ ਕਿੱਥੇ ਦੀ ਜਾਣਾ ਸੀ। ਉੱਥੇ ਤੱਕ ਤਾਂ ਅਸੀਂ ਸੁਭਾਵਿਕ ਜਾ ਸਕਦੇ ਹਾਂ, ਕੋਈ ਬੜੀ ਗੱਲ ਨਹੀਂ ਸੀ। ਅਤੇ ਇਸ ਕਰਕੇ ਜਿਹੜਾ ਬਾਰਡਰ ਜਾਊਗਾ, ਜੇ ਪਾਕਿਸਤਾਨ 'ਚ ਜਿੰਨੀ ਸਾਡੀ ਇੰਡਸਟਰੀ ਵੀ ਹੈ, ਇਹ ਇਕੱਲਾ ਇਹਨੂੰ ਟੈਕਨੀਕਲੀ ਮੁੱਦਾ ਕੇਵਲ ਸਿੱਖਾਂ ਦਾ ਜਾਂ ਬਾਕੀ ਦਾ ਬਣਾ ਕੇ ਪੇਸ਼ ਕੀਤਾ ਜਾਂਦਾ, ਜਦੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਫਾਇਦਾ ਵਪਾਰ 'ਚੋਂ ਹੋਣਾ। ਜਿੰਨੀ ਮੋਬਾਈਲ ਇੰਡਸਟਰੀ ਹੈ, 15,000 ਬੰਦਾ ਹੁਣ ਬੇਰੁਜ਼ਗਾਰ ਬੈਠਾ, ਜਦੋਂ ਕਰੋਨਾ 'ਚ ਵਾਹਗਾ ਬਾਰਡਰ ਖਤਮ ਹੋ ਗਿਆ, ਉਹ ਸਾਰਾ ਵਪਾਰੀ ਹੈ, ਅਤੇ ਕੁਲੀ ਨੇ, ਅਤੇ ਬਾਕੀ ਲੋਕ ਨੇ। ਜੇਕਰ ਇਹ ਖੁੱਲ੍ਹ ਜਾਏਗਾ ਸਾਰਾ, ਅਤੇ ਜੇ ਬਾਕੀ ਦੇ ਥਾਵਾਂ 'ਤੇ ਖੁੱਲ੍ਹ ਗਏ ਨੇ, ਤਾਂ ਮੈਨੂੰ ਲੱਗਦਾ ਇੱਥੇ ਵੀ, ਜੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ 'ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ, ਜਰਮਨ ਦੀ ਬਰਲਿਨ ਦੀ ਦੀਵਾਰ, ਉਦੋਂ ਦੋਨੇ ਪ੍ਰਧਾਨ ਮੰਤਰੀਆਂ ਨੇ ਕਿਹਾ ਕਿ ਉਹ ਦੇਖੋ ਦੀਵਾਰ ਡਿੱਗੀ, ਉਹੋ ਜਿਹਾ ਕੰਮ ਹੈ, ਤਾਂ ਮਾੜਾ ਜਿਹਾ ਅੱਗੇ ਕਰ ਲਓ। ਨਾਲੇ ਹੁਣ ਸਿਕਿਉਰਿਟੀ ਦਾ ਉਹ ਗੱਲ ਹੀ ਨਹੀਂ, ਸਾਰਾ ਫਰੌਡ ਹੈ। ਹੁਣ ਜੇ ਲੜਾਈ ਹੋਣੀ ਆ, ਬਾਰਡਰ ਦੀ ਲੜਾਈ ਨਹੀਂ ਹੋਣੀ, ਹੁਣ ਤੋਪਾਂ ਤੇ ਟੈਕਨੀਕਲ ਲੜਾਈ, ਮਤਲਬ ਅਸਮਾਨ ਦੀ ਲੜਾਈ ਹੁੰਦੀ ਹੈ। ਹੁਣ ਕਿੱਥੇ ਜਾ ਕੇ ਕਿਹਨੂੰ ਮਾਰਨਾ, ਕਿਹਨੂੰ ਨਹੀਂ ਮਾਰਨਾ। ਫਿਰ ਤੁਸੀਂ ਕਹਿ ਰਹੇ ਹੋ ਕਿ ਦੋਨੋਂ ਪਰਮਾਣੂ ਸ਼ਕਤੀਆਂ ਨੇ, ਜੇ ਪਰਮਾਣੂ ਚੱਲਦਾ ਉਦੋਂ ਬਾਅਦ ਫਿਰ ਤਾਂ ਬਚਣਾ ਹੀ ਕਿਸੇ ਨੇ ਨਹੀਂ। ਇਸ ਲਈ ਜੰਗ ਜੁੰਗ ਵਾਲਾ ਮਾਹੌਲ ਚਲਾ ਗਿਆ, ਅਤੇ ਫਿਰ ਤੁਸੀਂ ਕਿਹੜੇ ਆਸਰੇ, ਕਿਹੜੇ ਦਲੀਲ ਦੇ ਤਹਿਤ ਇਹ ਕਹਿ ਰਹੇ ਹੋ ਕਿ ਜੀ ਬਾਰਡਰ ਸੀਲ ਕਰੋ ਜਾਂ ਬਾਕੀ ਹੈ। ਬਾਰਡਰ ਖੁੱਲ੍ਹਣਾ ਚਾਹੀਦਾ, ਔਰ ਇਹ ਬਹੁਤ ਵੱਡਾ ਕੁਐਸਚਨ ਹੈ। ਬਾਰਡਰ ਉਦੋਂ ਖੁੱਲ੍ਹਣਾ ਹੈ ਜਦੋਂ ਦੋਨੇ ਪਾਸਿਆਂ ਤੋਂ ਮਾਸ ਮੂਵਮੈਂਟ ਬਣੇਗੀ। ਸਾਡੇ ਪੋਲੀਟੀਸ਼ੀਅਨ ਨੇ ਨਹੀਂ ਖੋਲ੍ਹਣਾ ਮੇਰੇ ਖਿਆਲ ਹੈ। ਅਤੇ ਇਸ ਲਈ ਜਿਹੜੀਆਂ ਸਾਡੀਆਂ ਪਾਰਟੀਆਂ ਇੱਥੇ ਬਿਆਨਬਾਜ਼ੀ ਕਰਦੀਆਂ ਨੇ, ਇੱਕ ਦੂਜੇ ਦੇ ਖਿਲਾਫ ਆ, ਹੁਣੇ ਚੱਲਦਾ ਹੈ। ਅੱਜ ਜਿਹੜਾ ਨਵਜੋਤ ਸਿੱਧੂ ਨੇ ਇੱਕ ਗੱਲ ਕਹੀ ਹੈ, ਹਾਲਾਂਕਿ ਬਹੁਤ ਬੜਬੋਲਾ, ਉਹ ਬਹੁਤ ਕੋਈ ਇਹੋ ਜਿਹੀਆਂ ਵੀ ਗੱਲਾਂ ਕਹਿੰਦਾ ਜਿਹੜੀਆਂ ਦਾ ਕੋਈ ਮਤਲਬ ਨਹੀਂ ਹੁੰਦਾ, ਹੈ ਨਾ। ਉਹਨੂੰ ਲੱਗਦਾ ਮੇਰੇ ਕੋਲ ਹੀ ਜਾਣਾ, ਪਰ ਇਹ ਗੱਲ 'ਚ ਤਾਂ ਕੋਈ ਪ੍ਰੋਬਲਮ ਨਹੀਂ ਨਾ। ਜੇ ਉਹਨੇ ਹੁਣ ਇਮਰਾਨ ਖਾਨ ਨੂੰ ਭਰਾ ਕਹਿਤਾ, ਇਹ 'ਚ ਪ੍ਰੋਬਲਮ ਕੀ ਹੈ? ਤੁਸੀਂ ਨਹੀਂ ਜਾ ਜੱਫੀਆਂ ਪਾਉਂਦੇ ਇੱਕ ਦੂਜੇ ਨੂੰ ਜਦੋਂ ਮਿਲਦੇ ਹੋ? ਇਹ ਤਾਂ ਸੱਚਾਈ ਹੈ, ਸਾਰੇ ਪੰਜਾਬੀ ਜਿਹੜੇ ਆ ਉਹ ਇੱਕ ਦੂਜੇ ਨੂੰ ਭਰਾ ਕਹਿੰਦੇ ਆ, ਮਤਲਬ ਗੱਲ ਨਹੀਂ ਹੈ। ਇਹਨੂੰ ਬਾਤ ਦਾ ਬਤੰਗੜ ਬਣਾਉਣਾ, ਆਮ ਆਦਮੀ ਪਾਰਟੀ, ਸੁਖਬੀਰ ਬਾਦਲ, ਕਾਂਗਰਸ ਸਭ ਮਿਲ ਗਏ ਇਸ ਗੱਲ ਦੇ ਉੱਤੇ ਆ ਗਏ। ਇਹਦਾ ਮਤਲਬ ਕੀ ਹੈ ਕਿ ਤੁਸੀਂ ਕਿਹੋ ਜਿਹੀ ਨਫ਼ਰਤ ਪੈਦਾ ਕਰਨਾ ਚਾਹੁੰਦੇ ਹੋ ਬੰਦਿਆਂ ਦੇ ਵਿੱਚ। ਤੁਸੀਂ ਮੁੱਦੇ 'ਤੇ ਗੱਲ ਕਰੋ, ਬਾਰਡਰ ਖੁੱਲ੍ਹੇ ਜਾਂ ਨਾ ਖੁੱਲ੍ਹੇ। ਇੱਕ ਬੰਦੇ ਨੇ ਕੀ ਕਹਿਤਾ, ਜੱਫੀ ਪਾ ਲਈ, ਨਹੀਂ ਪਾ ਲਈ, ਇਹਦਾ ਕੀ ਮਤਲਬ ਹੈ? ਇਸੇ ਤਰ੍ਹਾਂ ਚਿਹਰਿਆਂ ਦੀ ਸਿਆਸਤ ਤੋਂ ਕੀ ਲੈਣਾ? ਤੁਸੀਂ ਮੁੱਦੇ ਦੀ ਗੱਲ ਕਰੋ। ਇਹ ਮੁੱਦਿਆਂ ਦੇ ਤੌਰ 'ਤੇ ਗੱਲਾਂ ਬਹੁਤ ਮਹੱਤਵਪੂਰਨ ਨੇ। ਬਾਰਡਰ ਖੋਲ੍ਹਣਾ, ਫੈਡਰਲਿਜ਼ਮ, ਐਮਪਾਵਰਮੈਂਟ ਆਫ ਪੀਪਲ, ਇਹ ਤਿੰਨ ਗੱਲਾਂ ਦਾ ਤਾਂ ਮੈਨੂੰ ਲੱਗਦਾ ਇੱਕ ਗੁਲਦਸਤਾ ਬਣਨਾ ਹੀ ਪੈਣਾ ਜੇ ਪੰਜਾਬ ਦੇ ਏਜੰਡੇ ਦੀ ਗੱਲ ਕਰਦੇ ਹਾਂ। ਬਿਲਕੁਲ ਜੀ, ਬਹੁਤ ਵੱਡੀ ਗੱਲ ਕਹੀ ਆ ਕਿ ਪੀਪਲ ਐਮਪਾਵਰਮੈਂਟ, ਫੈਡਰਲਿਜ਼ਮ ਅਤੇ ਲਾਂਘਾ, ਜਿਹੜਾ ਪੰਜਾਬ ਦਾ ਲਾਂਘਾ ਆ, ਜਿਹੜੀ ਕਦੇ ਉਹ 47 'ਚ ਇੱਕ ਕੰਧ ਖੜੀ ਕਰ ਦਿੱਤੀ ਗਈ ਆ, ਦੋ ਪੰਜਾਬਾਂ ਦੇ ਦਰਮਿਆਨ, ਦੋ ਦਿਲਾਂ ਦੇ ਦਰਮਿਆਨ ਇੱਕ ਪਾੜ ਪਾ ਦਿੱਤਾ ਗਿਆ। ਉਹ ਪਾੜ ਦਾ ਖਤਮ ਹੋਣਾ ਅਤੇ ਉਸ ਕੰਧ ਦਾ ਟੁੱਟਣਾ ਉਹ ਬੜਾ ਜ਼ਰੂਰੀ ਆ। ਜੇ ਪੰਜਾਬ ਨੇ ਚੜ੍ਹਦੀਆਂ ਗੱਲਾਂ ਵੱਲ ਜਾਣਾ ਆ, ਪੰਜਾਬ ਨੇ ਆਪਣੇ ਮਤਲਬ ਜਿਹੜਾ ਉਹ ਇੱਕ ਸੁਨਹਿਰੀ ਦੌਰ ਹੁੰਦਾ ਆ, ਉਹ ਪੰਜਾਬ ਦੇ ਵਿੱਚ ਮੁੜ ਬਹਾਲ ਕੀਤਾ ਜਾਣਾ ਆ, ਤਾਂ ਇਹ ਏਜੰਡਾ ਹੋਣਾ ਚਾਹੀਦਾ ਹੈ। ਇਹੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਸਾਡੀ ਇਹ ਗੱਲਬਾਤ ਸੁਣ ਰਹੇ ਸੀ, ਹਰ ਪੰਜਾਬੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਦਾ ਏਜੰਡਾ ਬਿਜਲੀ ਦੇ ਬਿੱਲ ਮਾਫ਼ ਕਰਾਉਣੇ ਜਾਂ ਕੋਈ ਮੁਫਤ ਦੇ ਵਿੱਚ ਕੋਈ ਕਿਸੇ ਤੋਂ ਕੋਈ ਖੁਰਾਕ ਲੈਣਾ ਨਹੀਂ। ਉਹਦਾ ਏਜੰਡਾ ਇਹ ਗੱਲ ਹੋਣੀ ਚਾਹੀਦੀ ਹੈ, ਜੇ ਇਹ ਪੰਜਾਬ ਨੂੰ ਮਿਲ ਜਾਂਦਾ ਤਾਂ ਪੰਜਾਬ ਦੇ ਲੋਕ ਮਿਹਨਤੀ ਨੇ, ਕਿਰਤੀ ਨੇ, ਅਤੇ ਉਹ ਆਪਣਾ ਸਾਰਾ ਕੁਝ ਹਾਸਲ ਕਰ ਲੈਣਗੇ। ਅਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। TV 84 ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।